ਸੋਮਵਾਰ ਆ ਫਰਵਰੀ ਦਾ। ਸੋ ਬਲਕਿ ਉਹ ਤੋਂ ਬਾਅਦ ਫਿਰ ਸਾਰੇ ਪ੍ਰੈਜ਼ੀਡੈਂਟਸ ਨੂੰ ਹੀ ਰਿਮੈਂਬਰ ਕੀਤਾ ਜਾਂਦਾ ਹੈਗਾ ਸਿੰਸ 1879। ਸੋ ਫਾਊਂਡਿੰਗ ਫਾਦਰ ਜਾਰਜ ਵਾਸ਼ਿੰਗਟਨ, ਜਿਨ੍ਹਾਂ ਨੇ ਕੰਟੀਨੈਂਟਲ ਆਰਮੀ ਨੂੰ ਵਿਕਟਰੀ ਲੈ ਕੇ ਦਿੱਤੀ ਸੀ ਅਮਰੀਕਨ ਰੈਵੋਲੂਸ਼ਨ ਵੇ ਦੇ ਵਿੱਚ, ਸੋ ਉਹਨਾਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ। ਬਾਅਦ ਦੇ ਵਿੱਚ ਲਿੰਕਨ ਹੋਣਾ ਦਾ ਨਾਮ ਵੀ, ਅਬਰਾਹਮ ਲਿੰਕਨ ਹੋਣਾ ਦਾ ਵੀ ਨਾਲ ਜੋੜਿਆ ਗਿਆ ਸੀ। ਉਹਨਾਂ ਦਾ ਵੀ ਬਰਥਡੇ ਜੋ ਸੇਮ ਡੇਟ ਤੇ ਜਿਹੜਾ ਮਨਾਇਆ ਜਾਂਦਾ ਹੈਗਾ ਆ, ਕਿਉਂਕਿ ਉਹਨਾਂ ਦਾ ਫਰਵਰੀ 12 ਸੀ ਤੇ ਪਰ ਉਹ ਹੁਣ ਪ੍ਰੈਜ਼ੀਡੈਂਟ ਡੇ ਦੇ ਨਾਲ ਰਲ ਕੇ ਇਹ ਮਨਾਇਆ ਜਾਂਦਾ ਆ। ਸੋ ਪ੍ਰੈਜ਼ੀਡੈਂਟ ਡੇ ਵਾਲੇ ਦਿਨ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆ, ਮੋਸਟਲੀ ਜਿਹੜੇ ਫੈਡਰਲ ਆਫਿਸਰਸ ਆ ਜਾਂ ਸਟੇਟ ਆਫਿਸਰਸ ਆ ਜਾਂ ਬੈਂਕ ਆ ਉਹ ਬੰਦ ਹੈਗੀਆਂ, ਪਰ ਜਿੰਨੇ ਵੀ ਸਟੋਰਸ, ਟਾਰਗੇਟ, ਗਰੋਸਰੀ ਸਟੋਰ, ਫਾਸਟ ਫੂਡ ਚੇਨਸ, ਇਹ ਸਾਰੇ ਜਿਹੜੇ ਆ ਓਪਨ ਹੁੰਦੇ ਜੀ। ਅਗਲੀਆਂ ਜਿਹੜੀਆਂ ਖਬਰਾਂ ਦੇ ਵੱਲ ਹਰਜੋਤ ਸਿੰਘ ਜੀ ਵੱਧਦੇ ਆ। ਗਵਰਨਮੈਂਟ ਸ਼ਟਡਾਊਨ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਸ਼ਟਡਾਊਨ, ਉਹਦੇ ਬਾਰੇ ਵੀ ਚਰਚਾ ਕਰਦੇ, ਪਰ ਉਸ ਤੋਂ ਪਹਿਲਾਂ ਕੁਝ ਹੋਰ ਖਬਰਾਂ ਦੇ ਉੱਤੇ ਵੀ ਨਜ਼ਰ ਮਾਰਦੇ ਜਾਈਏ। ਟੈਕਸਸ ਦੀ ਬਾਰਡਰ ਕ੍ਰਾਸਿੰਗ ਦੇ ਉੱਤੇ 6.8 ਮਿਲੀਅਨ ਡਾਲਰ ਦੀ ਲਾਗਤ ਦੀ ਕੋਕੇਨ ਸੀਜ਼ ਕੀਤੀ ਗਈ ਆ। ਕਹਿੰਦੇ ਵੀ ਇਹ ਇੱਕ ਟਰੈਕਟਰ ਟ੍ਰੇਲਰ ਟਰੱਕ ਦੇ ਵਿੱਚ ਆ ਰਹੀ ਸੀ ਤੇ ਦੱਸਿਆ ਇਹ ਗਿਆ ਸੀਗਾ ਵੀ ਟਰੱਕ ਦੇ ਵਿੱਚ ਫਰੈਸ਼ ਫਲਾਵਰਸ, ਰੋਜ਼ ਫਲਾਵਰਸ ਜਿਹੜੇ ਆ, ਕਹਿੰਦੇ ਵੀ ਉਹਨਾਂ ਨੂੰ ਟਰਾਂਸਪੋਰਟ ਕੀਤਾ ਜਾ ਰਿਹਾ ਆ। 10 ਫਰਵਰੀ ਨੂੰ ਇਹ ਜਿਹੜਾ ਡਰੱਗ ਦਾ ਸੀਜ਼ਰ ਜਿਹੜਾ ਆ ਉਹ ਵਾਪਰਦਾ ਹੈ। ਵਰਲਡ ਟ੍ਰੇਡ ਬ੍ਰਿਜ ਜਿਹੜਾ ਲੋਰੇਡੋ ਟੈਕਸਸ ਦੇ ਵਿੱਚ ਮੌਜੂਦ ਆ, ਸੀਬੀਪੀ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਸੀਬੀਪੀ ਨੇ 500 ਪਾਊਂਡ ਜਿਹੜੀ ਕੋਕੇਨ ਆ, ਕਮਰਸ਼ੀਅਲ ਡਰੱਗ ਜਿਹੜਾ ਹੌਲ ਕਰ ਰਿਹਾ ਸੀ, ਫਲਾਵਰ, ਟੈਕਸਸ ਦੀ ਬਾਰਡਰ ਕ੍ਰਾਸਿੰਗ ਦੇ ਵਿੱਚ ਜਦੋਂ ਆ ਰਹੇ ਸੀ ਉਦੋਂ ਉਹਨਾਂ ਨੇ ਫੜਿਆ। ਕਹਿੰਦੇ ਵੀ ਇਨਸਪੈਕਸ਼ਨ ਕੀਤੀ ਗਈ ਤਾਂ 211 ਪੈਕੇਜ, ਜਿਨ੍ਹਾਂ 'ਚ 516.76 ਪਾਊਂਡ ਜਿਹੜੀ ਕੋਕੇਨ ਆ ਉਹ ਇਸ ਸ਼ਿਪਮੈਂਟ ਦੇ ਵਿੱਚ ਸੀਗੀ, ਜਿਹਦੀ ਮਾਰਕੀਟ ਵੈਲਿਊ ਤਕਰੀਬਨ 6.8 ਤੋਂ 7 ਮਿਲੀਅਨ ਦੀ ਲਾਗਤ ਦੀ ਜਿਹੜੀ ਉਹ ਬਣਦੀ ਹੈਗੀ ਆ। ਸੋ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਦੇ ਸਪੈਸ਼ਲ ਏਜੰਟਸ ਇਸ ਦੀ ਜਿਹੜੀ ਜਾਂਚ ਆ ਉਹ ਹੁਣ ਕਰ ਰਹੇ ਹੈਗੇ ਆ। ਸੋ ਵਰਲਡ ਟ੍ਰੇਡ ਬ੍ਰਿਜ ਦੇ ਵਿੱਚ ਪਹਿਲਾਂ ਵੀ ਇਸ ਲੋਰੇਡੋ ਵਾਲੇ ਸੈਕਟਰ ਦੇ ਵਿੱਚ ਅਕਸਰ ਹੀ ਜਿਹੜੀ ਡਰੱਗ ਸਮਗਲਿੰਗ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹੁੰਦੇ ਆ, ਉਹ ਲੋਕ ਇੱਦਾਂ ਫੜ ਹੁੰਦੇ ਆ। ਸੋ ਮੈਨੂੰ ਲੱਗਦਾ ਵੀ ਵੈਲੈਂਟਾਈਨ ਡੇ ਆ ਰਿਹਾ ਸੀ, ਸੋ ਫਲਾਵਰ ਆਉਣੇ ਸੀਗੇ ਇੱਧਰ, ਤੇ ਉਹਦੇ ਵਿੱਚ ਹੀ ਕਹਿੰਦੇ ਵੀ ਚੱਲ ਕੋਕਨ ਵੀ ਨਾਲ ਘਲਾ ਦਿੰਦੇ ਆ। ਪਰ ਕਹਿ ਲਓ ਵੀ ਏਜੰਟਸ ਦੀ ਜਿਹੜੀ ਮੁਸ਼ਤੈਦੀ ਆ, ਇਨਸਪੈਕਸ਼ਨਸ ਸਖਤ ਜਿਹੜੀਆਂ ਹੋਣ ਦੇ ਕਰਕੇ ਇਹ ਜਿਹੜੀ ਕੋਕੇਨ ਆ, ਜਿਹਨੇ ਆ ਕੇ ਕਮਿਊਨਿਟੀਜ਼ ਦੇ ਵਿੱਚ ਲੋਕਾਂ ਦਾ ਨਿਘਾਰ ਹੀ ਕਰਨਾ ਸੀ, ਉਸ ਨੂੰ ਸਮੇਂ ਸਿਰ ਹੀ ਫੜ ਲਿਆ ਗਿਆ ਹੈਗਾ ਜੀ। ਅਗਲੀ ਖਬਰ ਵੱਲ ਚਲੀਏ ਤੇ ਕਹਿੰਦੇ ਵੀ ਇਜ਼ਰਾਈਲ ਨੇ ਵੈਸਟ ਬੈਂਕ ਦੇ ਵਿੱਚ ਜਿਹੜੀ ਜ਼ਮੀਨ ਦੀ ਰਜਿਸਟ੍ਰੇਸ਼ਨ ਆ ਉਸ ਨੂੰ ਸ਼ੁਰੂ ਕਰ ਦਿੱਤਾ ਹੈਗਾ। ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਇਹ ਦੇਖਿਆ ਜਾ ਰਿਹਾ ਵੀ ਉਹ ਹੁਣ ਪੂਰਾ ਕੰਟਰੋਲ ਇਹ ਜਿਹੜਾ ਆ ਵੈਸਟ ਬੈਂਕ ਦਾ ਆਪਣੇ ਅੰਡਰ ਲੈਣਾ ਚਾਹੁੰਦੇ ਹੈਗੇ ਆ। ਸੈਟਲਮੈਂਟ ਆਫ ਲੈਂਡ ਟਾਈਟਲ ਇਸ ਨੂੰ ਜਿਹੜਾ ਸ਼ੁਰੂ ਕੀਤਾ ਗਿਆ ਵੈਸਟ ਬੈਂਕ ਦੇ ਵਿੱਚ ਜਦੋਂ ਮਿਡ ਈਸਟ ਦਾ ਜੰਗ 1967 'ਚ ਹੋਈ ਸੀ, ਉਹ ਤੋਂ ਬਾਅਦ ਫਿਰ ਇਹ ਹੁਣ ਕੰਮ ਦੁਆਰਾ ਕੀ ਸ਼ੁਰੂ ਕਰ ਦਿੱਤਾ ਗਿਆ ਹੈਗਾ। ਇਜ਼ਰਾਈਲ ਦਾ ਐਂਟੀ ਸੈਟਲਮੈਂਟ ਗਰੁੱਪ ਜਿਹੜਾ ਪੀਸ ਨਾਓ, ਉਹਨਾਂ ਨੇ ਕਿਹਾ ਵੀ ਇਹ ਮੈਗਾ ਲੈਂਡ ਗ੍ਰੈਬ ਹੈਗਾ ਆ ਪੈਲਸਤੀਨੀਅਨ ਤੋਂ। ਸੋ ਇਹਦੇ ਮੁਤਾਬਕ ਇਹ ਆ ਵੀ ਜਿਹੜਾ ਸਟੇਟ ਆ ਉਹ ਆਲਮੋਸਟ ਕਹਿੰਦੇ ਵੀ ਜਿਹੜਾ ਉਹਨਾਂ ਦਾ ਏਰੀਆ ਸੀ ਹੈਗਾ, ਸੀ ਲਾਈਕ ਚਾਰਲੀ, ਉਸ ਨੂੰ ਅੰਡਰ ਕੰਟਰੋਲ ਕਰ ਲਊਗਾ। ਹੈਗਟ ਆਫਰੇਨ ਜੋ ਡਾਇਰੈਕਟਰ ਆਫ ਪੀਸ ਨਾਓ ਦੇ ਸੈਟਲਮੈਂਟ ਵਾਚ ਪ੍ਰੋਗਰਾਮ ਦੇ ਹੈਗੇ ਆ। ਏਰੀਆ ਸੀ ਦਾ ਮਤਲਬ ਇਹ ਆ ਵੀ 60% ਜਿਹੜਾ ਵੈਸਟ ਬੈਂਕ ਆ ਉਹ ਇਜ਼ਰਾਈਲ ਦੀ ਮਿਲਟਰੀ ਕੰਟਰੋਲ ਦੇ ਅੰਡਰ ਆਊਗਾ, ਜੋ 1990 ਦੇ ਵਿੱਚ ਪੈਲਸਤੀਨੀਅਨ ਤਾਂ ਇਜ਼ਰਾਈਲੀਆਂ ਦਾ ਐਗਰੀਮੈਂਟ ਹੋਇਆ ਸੀ। ਪੈਲਸਤੀਨੀਅਨ ਅਥਾਰਟੀ ਦੇ ਪ੍ਰੈਜ਼ੀਡੈਂਟ ਮਹਿਮੂਦ ਅਵਾਸ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ ਵੀ ਇਹ ਇੱਕ ਤਰ੍ਹਾਂ ਦੇ ਨਾਲ ਬਹੁਤ ਧੱਕਾ ਹੈਗਾ ਤੇ ਇੰਟਰਨੈਸ਼ਨਲ ਲਾ ਦੀ ਪੂਰੀ ਜਿਹੜੀ ਆ ਵਾਇਲੇਸ਼ਨ ਹੈਗੀ ਆ। ਸੋ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਡੀਫੈਕਟੋ ਅਨੈਕਸੇਸ਼ਨ ਹੈਗਾ, ਇਹ ਆਪਣੇ ਵਿੱਚ ਹੀ ਜਿਹੜਾ ਮਿਲਾਉਣ ਦੀ ਗੱਲ ਹੋ ਰਹੀ ਹੈਗੀ ਆ। ਉਹਨਾਂ ਨੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਇਹ ਕਿਹਾ, ਸਪੈਸ਼ਲੀ UN ਸਿਕਿਉਰਿਟੀ ਕਾਉਂਸਲ ਨੂੰ ਤੇ US ਨੂੰ, ਤੇ ਤੁਹਾਨੂੰ ਇਮੀਡੀਏਟਲੀ ਇਸ ਮਾਮਲੇ ਦੇ ਵਿੱਚ ਇੰਟਰਵੀਨ ਕਰਨਾ ਚਾਹੀਦਾ ਹੈਗਾ। ਜੀ ਬਿਲਕੁਲ। ਸੋ ਸਟੇਟ ਪ੍ਰਾਪਰਟੀ ਦੇ ਨਾਂ ਅਧੀਨ ਹਰਜੋਤ ਸਿੰਘ ਜੀ ਇਹਨੂੰ ਰਜਿਸਟਰ ਜਿਹੜਾ ਉਹ ਕਰਵਾਇਆ ਜਾ ਸਕਦਾ। ਸੋ ਬੇਸਿਕਲੀ ਇਜ਼ਰਾਈਲ ਦੇ ਨਾਂ ਹੇਠਾਂ ਜਿਹੜਾ ਫਿਲਸਤੀਨ ਦਾ ਜਿਹੜਾ ਇਲਾਕਾ ਆ ਉਸ ਨੂੰ ਜਦੋਂ ਕਰ ਦੇਣਾ ਤਾਂ ਵਾਕਿਆ ਹੀ ਅਨੈਕਸੇਸ਼ਨ ਦਾ ਹੀ ਰੌਲਾ ਰੱਪਾ ਜਿਹੜਾ ਉਹ ਹੈਗਾ ਆ।
ਇੱਕ ਚੀਜ਼ ਜਿਹੜੀ ਦੇਖੀ ਗਈ ਹੈ, ਉੱਦਾਂ ਅਮਰੀਕਾ ਦੇ ਵਿੱਚ ਹੁਣ ਜਿਹੜਾ ਹਰਜੋਤ ਸਿੰਘ ਜੀ ਰੌਲਾ ਰੱਪਾ ਇਜ਼ਰਾਈਲ ਦਾ ਕੰਟਰੋਲ ਅਮਰੀਕਾ ਦੇ ਉੱਤੇ, ਅਮਰੀਕਨ ਪੋਲੀਟੀਸ਼ੀਅਨਸ ਦੇ ਉੱਤੇ, ਉਹ ਕਾਫੀ ਜ਼ਿਆਦਾ ਮੁੱਦਾ ਜਿਹੜਾ ਭਖਿਆ ਆ। ਕੱਲ ਟਰੰਪ ਹੋਣਾ ਦੀ ਐਡਮਿਨਿਸਟ੍ਰੇਸ਼ਨ ਚੋਂ ਹੀ ਇੱਕ ਬੀਬੀ, ਮੈਨੂੰ ਉਹਨਾਂ ਦਾ ਨਾਮ ਵਿਸਰ ਗਿਆ, ਉਹਨੇ ਪੈਲਸਟੀਨ ਵਾਲੀ ਜਿਹੜੀ ਪਿੰਨ ਆਪਣੇ ਕੋਟ ਦੇ ਉੱਤੇ ਲਾ ਕੇ ਮੀਟਿੰਗ ਦੇ ਵਿੱਚ ਹਿੱਸਾ ਜਿਹੜਾ ਉਹ ਲਿਆ ਸੀਗਾ ਬੀਤੇ ਜੀ ਦਿਨਾਂ 'ਚ। ਸੋ ਅਸਰ ਪੈ ਰਿਹਾ ਹੈ ਚੀਜ਼ਾਂ ਦਾ, ਜਿਹੜਾ ਉਹ ਜੋ ਰੌਲਾ ਰੱਪਾ ਜੋ ਹੈਗਾ ਆ ਉਸਦਾ ਅਸਰ ਪੈ ਰਿਹਾ। ਪਰ ਦੇਖੋ 21-22 ਵਾਰੀ ਆ ਕੇ ਨਿਤਨਿਆਹੂ ਟਰੰਪ ਹੋਣਾ ਦੇ ਇਸ ਕਾਰਜਕਾਲ ਜਾ ਕੇ ਮੀਟਿੰਗ ਜਿਹੜੀ ਉਹ ਕਰ ਚੁੱਕਾ ਆ। ਇਰਾਨ ਦੇ ਨਾਲ ਯੁੱਧ ਲੜਾਉਣ ਨੂੰ ਉਹ ਬਹੁਤ ਕਾਹਲਾ ਆ, ਅਤੇ ਐਡਮਿਨਿਸਟ੍ਰੇਸ਼ਨ ਚਾਹੁੰਦਾ ਨਹੀਂ ਹੈ ਇਰਾਨ ਦੇ ਨਾਲ ਵੀ ਸਿੱਧੀ ਜਿਹੜੀ ਲੜਾਈ ਆ ਉਹ ਲੜੀ ਜਾਵੇ, ਪਰ ਇਜ਼ਰਾਈਲ ਆਪਣਾ ਇਸ ਦੇ ਵਿੱਚ ਉਹ ਚਾਹੁੰਦਾ ਆ ਵੀ ਇਰਾਨ ਦੇ ਨਾਲ ਕਿਤੇ ਨਾ ਕਿਤੇ ਲੜਾਈ ਜਿਹੜੀ ਆ ਉਹ ਲੱਗ ਜਾਵੇ। ਸੋ ਦੇਖੋ ਕਿੱਦਾਂ ਹੁੰਦੇ ਆ, ਪੁਸ਼ਬੈਕ ਮਿਲ ਰਹੀ ਆ, ਤੇ ਉਮੀਦ ਇਹੀ ਕਰਦੇ ਆ ਵੀ ਇੱਦਾਂ ਦੀ ਨੌਬਤ ਜਿਹੜੀ ਉਹ ਨਾ ਆਵੇ। ਬੀਤੇ ਹਫ਼ਤਿਆਂ ਦੇ ਵਿੱਚ ਇਰਾਨ ਦੇ ਨਾਲ ਮੀਟਿੰਗਸ ਜਿਹੜੀਆਂ ਜ਼ਰੂਰ ਹੋਈਆਂ। ਟਰੰਪ ਹੋਣਾ ਨੇ ਵੀ ਇਸ਼ਾਰਾ ਜਿਹੜਾ ਉਹ ਇਸ ਪਾਸੇ ਵੱਲੋਂ ਕੀਤਾ ਸੀਗਾ, ਵੀ ਕਹਿੰਦੇ ਵੀ ਆਈ ਨੋ ਵੀ ਅਜੇ ਹਾਲ ਦੀ ਘੜੀ ਬੇਸਿੱਟਾ ਨੇ, ਪਰ ਗੱਲਬਾਤ ਜਿਹੜੀ ਉਹ ਆਪਾਂ ਅਜੇ ਹੋਰ ਕਰਕੇ ਦੇਖਾਂਗੇ ਇਰਾਨ ਦੇ ਨਾਲ। ਜੀ ਅਗਲੀ ਖਬਰ ਵੱਲ ਚਲੀਏ ਤੇ ਆਪਾਂ ਅਮਰੀਕਾ ਵੱਲ ਨੂੰ ਆਉਂਦੇ ਹਾਂ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਹਿੰਦੇ ਵੀ ਸ਼ਟਡਾਊਨ ਆ, ਕਿਉਂਕਿ ਫੰਡਿੰਗ ਹੋ ਨਹੀਂ ਸਕੀ, ਫੰਡਿੰਗ ਦੇ ਵਿੱਚ ਲੈਪਸ ਹੋਇਆ ਹੈਗਾ, ਤੇ ਕਾਂਗਰਸ ਆਲਰੇਡੀ ਘਰਾਂ ਨੂੰ ਚਲ ਗਈ ਹੈਗੀ ਆ, ਜਿੰਨੇ ਵੀ ਕਾਂਗਰਸਮੈਨ ਕਾਂਗਰਸ ਵੂਮਨ ਹੈਗੇ ਆ। ਸੋ ਇਹਦਾ ਅਸਰ ਜਿਹੜਾ ਆ ਕਾਫੀ ਜ਼ਿਆਦਾ ਪੈਣ ਜਾ ਰਿਹਾ ਹੈ, ਕਿਉਂਕਿ 2,60,000 ਲੋਕ ਜੋ ਆ ਉਹ ਕੰਮ ਕਰਦੇ ਆ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਨੂੰ। ਸੋ ਉਹਨਾਂ ਦੀ ਜਿਹੜੀ ਤਨਖਾਹ ਆ ਉਹ ਰੁਕੂਗੀ, ਤੇ ਇਸੇ ਤਰ੍ਹਾਂ TSA ਜੋ 에ਅਰਪੋਰਟਸ ਦੇ ਉੱਤੇ ਹੈਗੀ ਆ, ਟਰਾਂਸਪੋਰਟੇਸ਼ਨ ਸਿਕਿਉਰਿਟੀ ਏਜੰਸੀ, ਉਹਨਾਂ ਦੀ ਤਨਖਾਹ ਨਹੀਂ ਮਿਲਣੀ, ਪਰ ਕੰਮ ਉਹਨਾਂ ਨੂੰ ਕਰਨਾ ਪੈਣਾ ਹੈਗਾ ਆ। ਸੋ GOP ਨੇ ਇੱਕ ਵਾਰੀ ਫੇਰ ਡੈਮੋਕ੍ਰੇਟਸ ਨੂੰ ਇਹ ਕਿਹਾ ਹੈਗਾ ਵੀ ਸਾਨੂੰ ਰਲ ਕੇ ਇਹਦੇ ਉੱਤੇ ਕੰਮ ਕਰਨਾ ਚਾਹੀਦਾ ਜਲਦੀ ਤੋਂ ਜਲਦੀ, ਨਹੀਂ ਤਾਂ ਇਹ ਇੱਕ ਵੱਡੀ ਪ੍ਰੋਬਲਮ ਬਣਨ ਜਾ ਰਹੀ ਹੈਗੀ ਆ। ਹਜੇ ਕੋਈ ਕਲੀਅਰ ਪਾਥ ਹੋਇਆ ਨਹੀਂ ਹੈ, ਕਿਉਂਕਿ ਜਦੋਂ ਤੋਂ 2 ਜਣਿਆਂ ਦੀ ਮੌਤ ਹੋਈ ਹੈਗੀ ਆ, ਐਲੈਕਸ ਪ੍ਰੈਟੀ ਤੇ ਰੇਨੇ ਗੁੱਡ ਹੋਣਾ ਦੀ, ਮਿਨੇਐਪੋਲਿਸ ਦੇ ਵਿੱਚ, ਉਸ ਤੋਂ ਬਾਅਦ ਜਿਹੜੀ ਟੈਨਸ਼ਨ ਆ ਉਹ ਬਹੁਤ ਜ਼ਿਆਦਾ ਵਧੀ ਸੀ। ਤੇ ਹਾਲਾਂਕਿ ਮਿਨੇਐਪੋਲਿਸ ਤੋਂ ਉਹ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਜੋ ਪਰਸਨਲ ਆ ਉਹਨਾਂ ਨੂੰ ਬਹੁਤ ਵੱਡੀ ਗਿਣਤੀ 'ਚ ਰਿਮੂਵ ਕਰ ਲਿਆ ਗਿਆ ਹੈਗਾ ਆ, ਪਰ ਪਾਰਸ਼ੀਅਲ ਗਵਰਨਮੈਂਟ ਸ਼ਟਡਾਊਨ ਜਿਹਦੇ ਵਿੱਚ ਕਾਂਗਰੈਸ਼ਨਲ ਡੈਮੋਕ੍ਰੇਟਸ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਟੀਮ ਕਿਸੇ ਤਰ੍ਹਾਂ ਐਗਰੀਮੈਂਟ ਦੇ ਉੱਤੇ ਜਿਹੜੀ ਉਹਨਾਂ ਦੀ ਡੀਲ ਨਹੀਂ ਬਣ ਸਕੀ, ਤਾਂ ਕਿ ਉਹਨਾਂ ਨੇ ਸਤੰਬਰ ਮਹੀਨੇ ਤੱਕ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਫੰਡੇ ਕਰਨਾ ਸੀਗਾ। ਸੋ ਡੈਮੋਕ੍ਰੇਟਸ ਮੰਗ ਰਹੇ ਆ ਬਾਰ-ਬਾਰ ਵੀ ਚੇਂਜਸ ਹੋਣੀਆਂ ਚਾਹੀਦੀਆਂ, ਤੁਹਾਡਾ ਜਿਹੜਾ ਇਮੀਗ੍ਰੇਸ਼ਨ ਦੇ ਆਪਰੇਸ਼ਨ ਆ ਜਿਸ ਹਿਸਾਬ ਨਾਲ ਤੁਸੀਂ ਕੰਡਕਟ ਕਰ ਰਹੇ ਆ ਉਹਦੇ ਨਾਲ ਫੇਟਲ ਸ਼ੂਟਿੰਗਸ ਹੋਈਆਂ, 2 ਅਮਰੀਕਨ ਸਿਟੀਜ਼ਨ ਮਾਰੇ ਗਏ ਆ, ਬਹੁਤ ਸਾਰੇ ਜਿਹੜੇ ਇਮੀਗ੍ਰੈਂਟਸ ਜਾਂ ਜਿਹੜੇ ਸਿਟੀਜ਼ਨ ਆ, ਨੈਚੁਰਲਾਈਜ਼ ਸਿਟੀਜ਼ਨ, ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਸੋ ਕਾਂਗਰਸ ਹੁਣ ਰਿਸੈਸ ਤਾਈਂ ਆ, ਫਰਵਰੀ 23 ਤਾਈਂ, ਤੇ ਉਹ ਤੋਂ ਬਾਅਦ ਦੇਖੋ ਕੀ ਬਣਦਾ ਆ, ਪਰ ਇੱਕ ਹਫ਼ਤਾ ਤਾਂ ਹੁਣ ਇਸ ਹਿਸਾਬ ਦੇ ਨਾਲ ਇੱਦਾਂ ਹੀ ਚੱਲੂਗਾ। ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ, ਫੀਮਾ, ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ, US ਕੋਸਟ ਗਾਰਡ, ਸੀਕ੍ਰੇਟ ਸਰਵਿਸ, US ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਤੇ US ਕਸਟਮ ਤੇ ਬਾਰਡਰ ਪ੍ਰੋਟੈਕਸ਼ਨ, ਇਹ ਸਾਰਿਆਂ ਦੀ ਜਿਹੜੀ ਆ ਹੁਣ ਤਨਖਾਹ ਆ ਉਹ ਰੁਕ ਗਈ ਹੈਗੀ ਆ। ਜੀ ਹਰਜੋਤ ਸਿੰਘ ਜੀ, ਬਹੁਤਿਆਂ ਨੂੰ ਸ਼ਾਇਦ ਨਹੀਂ ਪਤਾ ਹੋਊਗਾ, ਆਪਾਂ ਉਹਨਾਂ ਦੀ ਜਾਣਕਾਰੀ ਲਈ ਦੱਸਦੇ ਜਾਈਏ ਤਾਂ DHS ਦੇ ਅੰਡਰ 16 ਮਹਿਕਮੇ ਆਉਂਦੇ ਨੇ। 16 ਜਿਹੜੇ ਮਹਿਕਮੇ ਆ ਉਹ ਇਸ ਦੇ ਵਿੱਚ ਆਉਂਦੇ ਨੇ, ਜਿੱਦਾਂ USCIS, ਯੂਨਾਈਟਿਡ ਸਟੇਟ ਕੋਸਟ ਗਾਰਡ, CBP ਕਸਟਮ ਬਾਰਡਰ ਪ੍ਰੋਟੈਕਸ਼ਨ, CISA ਸਾਈਬਰ ਸਿਕਿਉਰਿਟੀ ਇਨਫਰਾਸਟ੍ਰਕਚਰ ਸਿਕਿਉਰਿਟੀ ਏਜੰਸੀ, ਫੀਮਾ ਵਾਲੇ, FLTEC ਫੈਡਰਲ ਲਾ ਐਨਫੋਰਸਮੈਂਟ ਟ੍ਰੇਨਿੰਗ ਸੈਂਟਰ, ਆਈਸ ਵਾਲਾ ਜਿਹੜਾ ਹੈਗਾ ਆ, ਸੀਕ੍ਰੇਟ ਸਰਵਿਸ ਜਿਹੜੀ ਆ USSS, TSA ਟਰਾਂਸਪੋਰਟੇਸ਼ਨ ਵਾਲੀ, ਮੈਨੇਜਮੈਂਟ ਡਾਇਰੈਕਟੋਰੇਟ, ਸਾਇੰਸ ਐਂਡ ਟੈਕਨੋਲੋਜੀ ਡਾਇਰੈਕਟੋਰੇਟ, ਕਾਊਂਟਰਿੰਗ ਵੈਪਨ ਆਫ ਮਾਸ ਡਿਸਟਰਕਸ਼ਨ ਆਫਿਸ, ਆਫਿਸ ਆਫ ਇੰਟੈਲੀਜੈਂਸ ਐਂਡ ਅਨਾਲਿਸਿਸ, ਆਫਿਸ ਆਫ ਹੋਮਲੈਂਡ ਸਿਕਿਉਰਿਟੀ ਸਿਚੁਏਸ਼ਨਲ ਅਵੇਅਰਨੈਸ, ਆਫਿਸ ਆਫ ਹੈਲਥ ਸਿਕਿਉਰਿਟੀ ਤੇ ਓਮਬਡਸਮੈਨ ਆਫਿਸਿਸ। ਸੋ ਇਹ 16 ਮਹਿਕਮੇ DHS ਦੇ ਅੰਡਰ ਆਉਂਦੇ ਆ। ਸੋ ਇਹਨਾਂ ਦੀ ਫੰਡਿੰਗ ਬੰਦ ਹੋਣ ਦੇ ਨਾਲ ਕਈਆਂ ਦੇ ਉੱਤੇ ਅਸਰ ਪਊਗਾ। ਉੱਦਾਂ USCIS
ਪਿਓਰਲੀ ਰਨ ਕਰਦੀ ਆ ਤੁਹਾਡੀਆਂ ਜਿਹੜੇ ਦਿੱਤੀਆਂ ਹੋਈਆਂ ਫੀਸਾਂ ਦੇ ਆਧਾਰ ਦੇ ਉੱਤੇ, ਸੋ ਮੇ ਬੀ ਉਹ ਚੱਲਦੀ ਜਿਹੜੀ ਉਹ ਰਹੂਗੀ, ਪਰ ਇਹਨਾਂ 16 ਮਹਿਕਮਿਆਂ ਦੇ ਕੰਮਕਾਜ ਦੇ ਵਿੱਚ ਫਰਕ ਜਿਹੜਾ ਉਹ ਪਊਗਾ। ਜਿੱਦਾਂ ਤੁਸੀਂ ਦੱਸਿਆ ਵੀ ਡੈਮੋਕ੍ਰੇਟਸ ਆਪਣੀਆਂ ਮੰਗਾਂ ਦੇ ਉੱਤੇ ਅੜੇ ਹੋਏ ਆ ਵੀ ਮਾਸਕ ਹਟਾਓ, ਬੋਡੀ ਕੈਮਰੇ ਸਾਰਿਆਂ ਦੇ ਜਿਹੜੇ ਉਹ ਲਾਓ, ਫੋਰਸ ਯੂਜ਼ ਦੇ ਜਿਹੜੇ ਟ੍ਰੇਨਿੰਗ ਆ ਉਹਨੂੰ ਦੱਸੋ ਵੀ ਕਿਹੜੇ ਸਿਚੁਏਸ਼ਨ ਦੇ ਵਿੱਚ ਜਿਹੜੀ ਫੋਰਸ ਪਾਲਿਸੀ ਹੈ, ਯੂਜ਼ ਆਫ ਫੋਰਸ ਪਾਲਿਸੀ ਕਿੱਦਾਂ ਜਿਹੜੀ ਉਹ ਵਰਤੀ ਜਿਹੜੀ ਉਹ ਜਾ ਸਕਦੀ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਮੰਗਾਂ ਆ ਉਹ ਚੱਲ ਰਹੀਆਂ ਆ। ਕੱਲ ਇੱਕ ਵਾਰੀ ਫਿਰ ਜਿਹੜੇ ਹੈਗੇ ਨੇ ਚੱਕ ਸ਼ੂਮਰ, ਉਹਨਾਂ ਨੇ ਕਿਹਾ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਇਹ ਜਿਹੜੀਆਂ ਰਿਫਾਰਮਸ ਕਰਨ ਵਾਲੀਆਂ ਗੱਲਾਂ ਆ ਇਹ ਕਾਮਨ ਸੈਂਸ ਆ, ਤੇ ਇਸ ਦੇ ਵਿੱਚ ਕਹਿੰਦੇ ਵੀ ਨੀਡ ਮਾਸਕ ਆਫ, ਕੈਮਰਾਜ਼ ਔਨ, we need every police, every immigration officers to be identified ਵੀ ਹੈ ਕੌਣ ਆ। ਸੋ ਉਹਨਾਂ ਨੇ ਜਿਹੜੀਆਂ ਇਹ ਕਾਮਨ ਸੈਂਸ ਪ੍ਰਪੋਜ਼ਲ ਦੀ ਗੱਲ ਜਿਹੜੀ ਉਹ ਆਖੀ ਆ। ਬੀਤੇ ਦਿਨਾਂ 'ਚ ਓਵਰਆਲ ਮੈਨੂੰ ਲੱਗਦਾ 10 ਕੁ ਮੰਗਾਂ ਇਹਨਾਂ ਨੇ ਜਿਹੜੀਆਂ ਉਹ ਰੱਖੀਆਂ ਹੈਗੀਆਂ ਆ। ਸੋ ਉਹ ਇਹਨਾਂ ਸਾਰਿਆਂ ਦੇ ਬੰਦ ਹੋਣ ਦੇ ਬਾਵਜੂਦ ਕਹਿੰਦੇ ਆਈਸ ਤੇ ਜਿਹੜੀ CBP ਆ ਉਹਨਾਂ ਦੇ ਉੱਤੇ ਬਹੁਤਾ ਅਸਰ ਨਹੀਂ ਜਿਹੜਾ ਉਹ ਪੈਂਦਾ। ਸੋ ਉਹ ਆਪਣਾ ਕੰਮਕਾਜ, ਆਈਸ ਦੀ ਜਿਹੜੀ ਇਨਫੋਰਸਮੈਂਟ ਤੇ ਉਹ ਸਾਰੀਆਂ ਚੀਜ਼ਾਂ ਚੱਲਦੀਆਂ ਰਹਿਣਗੀਆਂ। ਪਰ ਇੱਥੇ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਲੋਕਾਂ ਦੇ ਉੱਤੇ, ਉਹਨਾਂ ਇੰਪਲੋਈਜ਼ ਦੇ ਉੱਤੇ ਜਿਹੜਾ ਸਵਾਲ ਆਊਗਾ ਜਿਹੜੇ ਬੋਨਸਿਸ ਦੇ ਲਈ ਤੇ ਲਾਲਚ ਦੇ ਲਈ ਇਹਨਾਂ ਨੇ ਜਿਹੜੀਆਂ ਏਜੰਸੀਜ਼ ਜੁਆਇਨ ਕੀਤੀਆਂ ਸੀਗੀਆਂ, ਵੀ ਕੀ ਉਹ ਕੰਟੀਨਿਊ ਰੱਖਣਗੇ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਇੱਕ ਉਹਨਾਂ ਦਾ ਕਹਿ ਸਕਦੇ ਹਾਂ ਵੀ ਦਿਮਾਗ ਦੇ ਵਿੱਚ ਹੁੰਦਾ ਵੀ ਮਨੀ ਮਿਲਣੀ ਹੈ ਤਾਂ ਜਾਣਾ ਆ, ਜੇ ਉਹ ਨਹੀਂ ਮਿਲੂਗੀ ਤਾਂ ਕਿੰਨਾ ਕੁ ਚਿਰ ਜਿਹੜਾ ਉਹ ਕੰਮ ਉਸ ਤਰੀਕੇ ਦੇ ਨਾਲ ਕਰਨਗੇ। ਫੀਮਾ ਦੇ ਜਿਹੜੇ ਇੰਪਲਾਈਜ਼ ਆ, ਕੋਈ ਨਾ ਕੋਈ ਡਿਜ਼ਾਸਟਰ ਆਇਆ ਰਹਿੰਦਾ ਆ। 85% ਜਿਹੜੇ ਕਹਿੰਦੇ ਵੀ ਫੀਮਾ ਦੇ ਇੰਪਲਾਈ ਆ ਉਹ ਵਰਕ ਵਿਦਆਊਟ ਪੇ ਸ਼ਟਡਾਊਨ ਦੇ ਵਿੱਚ ਉਹਨਾਂ ਦਾ ਕੰਮ ਕਰਨਗੇ। 95% TSA ਦੇ ਜਿਹੜੇ ਇੰਪਲਾਈਜ਼ ਆ, ਜਦੋਂ ਹੁਣ ਆਪਾਂ ਟਰੈਵਲ ਕਰਨਾ ਆ ਤਾਂ TSA ਨੇ ਤੁਹਾਡੀ ਸਾਰਿਆਂ ਦੀ ਸਿਕਿਉਰਿਟੀ ਚੈੱਕ ਕਰਨੀ ਹੁੰਦੀ ਆ, ਤੇ ਜੇ ਛੁੱਟੀ ਤੇ ਇਹਨਾਂ ਨੂੰ ਘੱਲ ਦਿੱਤਾ ਜਾਵੇ ਫਿਰ ਤਾਂ 에ਅਰਪੋਰਟ ਸਾਰੇ ਬੰਦ ਹੋ ਜਾਣਗੇ। ਸੋ TSA ਦੇ ਜੇ ਕਹਿੰਦੇ 95% ਜਿਹੜੇ ਇੰਪਲਾਈ ਆ, ਤਕਰੀਬਨ 60,000 ਇੰਪਲਾਈ, ਉਹਨਾਂ ਨੂੰ ਰਿਕੁਆਇਰਮੈਂਟ ਆ ਵੀ ਸ਼ਟਡਾਊਨ ਦੇ ਵਿੱਚ ਵੀ ਉਹਨਾਂ ਨੂੰ ਕੰਮ ਕਰਨਾ ਪਊਗਾ, ਤਾਂ ਜੋ ਜਿਹੜੇ 에ਅਰਪੋਰਟ ਦੇ ਡਿਲੇਜ਼ ਆ ਉਹਨਾਂ ਨੂੰ ਰੋਕਿਆ ਜਿਹੜਾ ਜਾ ਸਕੇ। ਪਿਛਲੀ ਵਾਰ ਹਰਜੋਤ ਸਿੰਘ ਜੀ ਯਾਦ ਹੋਣਾ ਜਦੋਂ 43 ਦਿਨ ਦਾ ਸ਼ਟਡਾਊਨ ਹੋਇਆ ਸੀਗਾ, 에ਅਰ ਟ੍ਰੈਫਿਕ ਕੰਟਰੋਲ ਵਾਲਿਆਂ ਦਾ ਕਿੰਨਾ ਜਿਹੜਾ ਉਹ ਰੌਲਾ ਰੱਪਾ ਪੈਂਦਾ ਰਿਹਾ ਵੀ ਉਹ ਨਹੀਂ ਛੁੱਟੀ, ਉਹ ਛੁੱਟੀ ਤੇ ਚਲੇ ਗਏ, ਉਹ ਆਏ ਨਹੀਂ, ਡਿਲੇਜ਼ ਜਿਹੜੇ ਉਹ ਬਹੁਤ ਜ਼ਿਆਦਾ ਹੋ ਗਏ। ਸੋ ਹੁਣ ਇਹ ਦੇਖਦੇ ਆ ਵੀ ਇਹਦੇ ਵਿੱਚ ਹੁਣ ਕਿੱਦਾਂ ਦਾ ਅਸਰ ਜਿਹੜਾ ਉਹ ਪੈ ਸਕਦਾ ਹੈਗਾ ਆ। ਪਰ ਇਹ ਆ ਵੀ 16 ਮਹਿਕਮਿਆਂ ਦੇ ਉੱਤੇ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਦਰ ਆਉਂਦੇ ਆ, ਅੰਡਰ ਆਉਂਦੇ ਆ, ਉਹ ਉਹਨਾਂ ਦੀ ਜਿਹੜੀ ਫੰਡਿੰਗ ਬੰਦ ਹੋਣ ਦੇ ਨਾਲ ਵੱਡੇ ਚੀਜ਼ਾਂ ਦੇ ਉੱਤੇ ਜਿਹੜਾ ਵਿਘਨ ਆ ਉਹ ਪੈ ਸਕਦਾ ਆ। ਜਿਹੜੇ ਕੁਝ ਕ੍ਰਿਟਿਕਸ ਆ ਉਹ ਇਹ ਵੀ ਨਾਲ ਕਹਿ ਰਹੇ ਆ, ਕਹਿੰਦੇ ਵੀ ਗਵਰਨਮੈਂਟ ਸ਼ਟਡਾਊਨ ਹੋਣ ਦੇ ਨਾਲ, ਇਨਫੈਕਟ DHS ਸ਼ਟਡਾਊਨ ਹੋਣ ਦੇ ਨਾਲ ਜਿਹੜੀ ਓਵਰਸਾਈਟ ਦੀ ਇਹ ਮੰਗ ਕਰ ਰਹੇ ਆ, ਉਹ ਓਵਰਸਾਈਟ ਕਰਨੀ ਸਗੋਂ ਹੋਰ ਔਖੀ ਹੋ ਜੂਗੀ, ਕਿਉਂਕਿ DHS ਦੇ ਜਿਹੜੇ ਵਾਚਡੌਗ ਆ ਉਹ ਕਹਿੰਦੇ ਵੀ ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਇਸ ਦੇ ਵਿੱਚ ਬਾੜੀ ਜਿਹੜੀ ਉਹ ਪ੍ਰਾਪਤ ਨਹੀਂ ਹੋ ਸਕੂਗੀ ਜੇ ਇਮੀਗ੍ਰੇਸ਼ਨ ਇਨਫੋਰਸਮੈਂਟ ਓਵਰਸਾਈਟ ਨਾ ਹੋਈ। ਸੋ ਫੰਡਿੰਗ ਦਾ ਲੈਪਸ ਦਾ ਕਹਿੰਦੇ ਵੀ ਇੱਕ ਇਹ ਵੀ ਅਸਰ ਸਾਹਮਣੇ ਜਿਹੜਾ ਆ ਸਕਦਾ। ਡਿਪਾਰਟਮੈਂਟ ਦਾ ਜਿਹੜਾ ਇੰਸਪੈਕਟਰ ਜਨਰਲ ਆ ਉਹਦੇ ਨਾਲ ਉਹਨੂੰ ਕਹਿੰਦੇ ਵੀ ਸਸਪੈਂਡ ਕਰ ਦਿੱਤਾ ਜਾਂਦਾ ਹੈ ਆਪਣੇ ਜਿੰਨੇ ਵੀ ਆਡਿਟ ਤੇ ਪ੍ਰੋਬ ਚੱਲ ਰਹੇ ਆ ਉਸ ਕੰਮਕਾਜ ਤੋਂ, ਕਿਉਂਕਿ ਉਹਨਾਂ ਦੀ ਫੰਡਿੰਗ ਜਿਹੜੀ ਉਹ ਲੈਪਸ ਹੋ ਚੁੱਕੀ ਆ। ਸੋ ਓਵਰਸਾਈਟ ਵਧੇ, ਉਹ ਚੀਜ਼ਾਂ ਕਰਨ ਦੇ ਲਈ ਇਹ ਗਵਰਨਮੈਂਟ DHS ਦੀ ਜਿਹੜੀ ਫੰਡਿੰਗ ਦਾ ਸ਼ਟਡਾਊਨ ਹੋਇਆ ਆ, ਉਸ ਦੇ ਉੱਤੇ ਇਹ ਰੌਲਾ ਰੱਪਾ ਪਿਆ ਆ, ਤੇ ਉਹੀ ਸ਼ਟਡਾਊਨ ਦੇ ਕਰਕੇ ਹੋ ਸਕਦਾ ਵੀ ਓਵਰਸਾਈਟ ਹੋਰ ਜ਼ਿਆਦਾ ਜਿਹੜੀ ਉਹ ਘਟ ਜਾਵੇ। DHS ਦੇ ਇੰਸਪੈਕਟਰ ਜਨਰਲ ਦੇ ਅਧੀਨ ਇਸ ਮੌਕੇ ਹਰਜੋਤ ਸਿੰਘ ਜੀ 8 ਐਕਟਿਵ ਇਨਵੈਸਟੀਗੇਸ਼ਨਸ ਪ੍ਰੋਬਸ ਜਿਹੜੀਆਂ ਉਹ ਚੱਲ ਰਹੀਆਂ ਆ, ਜਿਹੜੀ ਮੌਜੂਦਾ ਇਮੀਗ੍ਰੇਸ਼ਨ ਕਰੈਕਡਾਊਨ ਦੇ ਨਾਲ ਸੰਬੰਧਿਤ ਆ। ਇਹਨਾਂ ਦੇ ਵਿੱਚ ਯੂਜ਼ ਆਫ ਫੇਸ਼ੀਅਲ ਰੈਕੋਗਨਾਈਜੇਸ਼ਨ ਉਹ ਤੇ ਆਈਸ ਤੇ ਏਜੰਟਸ ਦੇ ਦੁਆਰਾ ਐਕਸੈਸਿਵ ਫੋਰਸ ਦੇ ਜਿਹੜੀ ਪ੍ਰੋਬ ਆ ਉਹ ਵੀ ਉਹਨਾਂ ਦੁਆਰਾ ਜਿਹੜੀ ਉਹ ਚੱਲ ਰਹੀ ਆ। ਪਰ ਹੁਣ ਫੰਡਿੰਗ ਲੈਪਸ ਹੋਣ ਦੇ ਨਾਲ ਆਫਿਸ ਆਫ ਇੰਸਪੈਕਟਰ ਜਨਰਲ ਆ ਉਸ ਨੂੰ ਆਪਣਾ 85% ਕੰਮ ਆਡਿਟ, ਵੈਲੂਏਸ਼ਨ ਤੇ ਇਨਸਪੈਕਸ਼ਨਸ ਆ ਉਹ ਬੰਦ ਕਰਨੀਆਂ ਪੈਣਗੀਆਂ। ਵਾਈਟ ਹਾਊਸ ਦੇ ਬਾਰਡਰਜ਼ਾਰ ਟੌਮ ਹੋਮਨ ਉਹਨਾਂ ਨੇ ਇਹ ਕਿਹਾ ਵੀ ਐਡਮਿਨਿਸਟ੍ਰੇਸ਼ਨ ਇਸ ਗੱਲ ਤੇ ਐਗਰੀ ਕਰ ਸਕਦਾ ਆ ਵੀ ਉਹਨਾਂ ਦੇ ਜੋ ਮਾਸਕ ਪਾਏ ਹੁੰਦੇ ਹੈਗੇ ਆ ਹੋਮਲੈਂਡ ਸਿਕਿਉਰਿਟੀ ਦੇ ਜੋ ਇੰਪਲਾਈਜ਼ ਆ ਜਾਂ ਬਾਰਡਰ ਪੈਟਰੋਲ ਏਜੰਟਸ ਦੇ, ਉਹ ਰਿਮੂਵ ਕੀਤੇ ਜਾਣ। ਪਰ ਪ੍ਰੋਬਲਮ ਕਹਿੰਦੇ ਇਹ ਆ ਵੀ ਜਿਹੜੇ ਇਹ ਲੋਕ ਕੰਮ ਕਰਦੇ ਆ ਮੈਨ ਐਂਡ ਵੂਮੈਨ,
ਉਹਨਾਂ ਨੇ ਆਪਣੇ ਆਪ ਨੂੰ ਵੀ ਪ੍ਰੋਟੈਕਟ ਕਰਨਾ, ਕਿਉਂਕਿ ਉਹਨਾਂ ਦੀ ਰਿਕੋਗਨੀਸ਼ਨ ਕਰਕੇ ਉਹਨਾਂ ਦੇ ਘਰਾਂ ਦੇ ਬਾਹਰ ਪ੍ਰੋਟੈਸਟ ਕੀਤੇ ਜਾ ਰਹੇ ਆ, ਉਹਨਾਂ ਨੂੰ ਜਿਹੜਾ ਆ ਫੋਲੋ ਕੀਤਾ ਜਾ ਰਿਹਾ ਹੈਗਾ। ਸੋ ਉਹਨਾਂ ਦੀ ਸੇਫਟੀ ਦਾ ਵੀ ਵੱਡਾ ਇਸ਼ੂ ਹੈਗਾ। ਸੈਨੇਟ ਮਿਨੋਰਿਟੀ ਲੀਡਰ ਚੱਕ ਸ਼ੂਮਰ ਜੋ ਡੈਮੋਕ੍ਰੇਟ ਆ ਨਿਊਯਾਰਕ ਤੋਂ, ਉਹਨਾਂ ਨੇ ਇਹ ਕਿਹਾ ਵੀ ਫੈਡਰਲ ਏਜੰਟਸ ਨੂੰ ਸੇਮ ਲਾ ਅਵੋਇਡ ਕਰਨੇ ਚਾਹੀਦੇ ਜਿਹੜੇ ਬਾਕੀ ਲਾ ਐਨਫੋਰਸਮੈਂਟ ਏਜੰਸੀਜ਼ ਕਰਦੀਆਂ। ਕਹਿੰਦੇ ਵੀ ਜਿਹੜੀਆਂ ਹੁਣ ਪੁਲਿਸ ਲੈ ਲਓ, ਲੋਕਲ ਸਿਟੀ ਦੀ ਹਾਈਵੇ ਪੈਟਰੋਲ ਲੈ ਲਓ, ਜਾਂ ਹੋਰ ਜਿੰਨੇ ਵੀ ਪੁਲਿਸ ਏਜੰਸੀਆਂ ਸ਼ੈਰਿਫ ਵਾਲੇ ਆ, ਵੀ ਉਹ ਮੂੰਹ ਢੱਕ ਕੇ ਥੋੜ੍ਹਾ ਰੱਖਦੇ ਆ। ਸੋ ਇਹਨਾਂ ਨੂੰ ਕੀ ਪ੍ਰੋਬਲਮ ਹੈਗੀ ਆ। ਸੈਨੇਟਰ ਮਾਰਕ ਵੇਨ ਮੂਲਨ ਜੋ ਓਕਲਾਹੋਮਾ ਦੇ ਆ, ਉਹਨਾਂ ਨੇ ਕਿਹਾ ਵੀ ਜੋ ਇਮੀਗ੍ਰੇਸ਼ਨ ਆਫਿਸਰਸ ਨੂੰ ਬੋਡੀ ਕੈਮਰਾਜ਼ ਨੂੰ ਲੈ ਕੇ ਉਹ ਬਿਲਕੁਲ ਉਹਨਾਂ ਦੇ ਨਾਲ ਐਗਰੀ ਕਰਦੇ ਆ ਵੀ ਬੋਡੀ ਕੈਮਰਾਜ਼ ਜਿਹੜੇ ਆ ਉਹਨਾਂ ਦੇ ਲਾਣੇ ਚਾਹੀਦੇ ਹੈਗੇ ਆ। ਰਿਪਬਲਿਕਨ ਸੈਨੇਟਰ ਕੇਟੀ ਬ੍ਰਿਟ ਅਲਬਾਮਾ ਤੋਂ ਆ, ਉਹਨਾਂ ਨੇ ਕਿਹਾ ਵੀ ਟਰੰਪ ਉਹਨਾਂ ਨੂੰ ਘੱਟੋ ਘੱਟ 2 ਵੀਕ ਦੀ ਐਕਸਟੈਂਸ਼ਨ DHS ਦੀ ਕਰਨੀ ਚਾਹੀਦੀ ਹੈਗੀ ਆ, ਜਦੋਂ ਤੱਕ ਜੋ ਅਗਲੀ ਡੀਲ ਆ ਉਹ ਨਹੀਂ ਬਣਦੀ ਹੈਗੀ। DHS ਨੇ ਕਿਹਾ ਵੀ ਅੱਜ ਤੱਕ 6,75,000 ਲੋਕਾਂ ਨੂੰ ਅਮਰੀਕਾ ਤੋਂ ਡਿਪੋਰਟ ਕਰ ਚੁੱਕੇ ਆ, ਜਦ ਕਿ 2.2 ਮਿਲੀਅਨ ਜਾਣੀ ਕਿ 22 ਲੱਖ ਲੋਕ ਸੈਲਫ ਡਿਪੋਰਟ ਹੋ ਚੁੱਕੇ ਹੈਗੇ ਆ। ਇਹ ਉਦੋਂ ਤੋਂ ਹੀ ਜਦੋਂ ਤੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਪਣੀ ਜਿਹੜੀ ਇਮੀਗ੍ਰੇਸ਼ਨ ਕ੍ਰੈਕਡਾਊਨ ਪਾਲਿਸੀ ਆ ਉਸ ਨੂੰ ਪ੍ਰਾਇਓਰਟੀ ਦੇ ਉੱਤੇ ਲਿਆ ਹੋਇਆ ਹੈਗਾ ਆ। ਸੋ ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿੰਦੇ ਆ ਵੀ ਅਸੀਂ ਬੈਕ ਅਵੇ ਨਹੀਂ ਹੋਣਾ ਆਪਣੇ ਮਿਸ਼ਨ ਤੋਂ, ਸਾਡਾ ਮਿਸ਼ਨ ਉਹੀ ਹੈਗਾ ਆ ਤੇ ਇਹ ਪੂਰਾ ਬਾਰਡਰ ਜੋ ਆ ਉਹ ਆਪਣਾ ਹੈਗਾ ਤੇ ਉਹ ਜਿਹੜੀ ਇੰਟੀਰੀਅਰ ਐਨਫੋਰਸਮੈਂਟ ਆ ਉਸ ਨੂੰ ਪੂਰੀ ਤਰ੍ਹਾਂ ਲਾਣਾ ਹੈ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ। ਇਮੀਗ੍ਰੇਸ਼ਨ ਐਡਵੋਕੇਟ ਕਈ ਜਿਹੜੇ ਹੁਣ ਇਹ ਦਾਅਵਾ ਕਰ ਰਹੇ ਆ, ਇਹ ਗੱਲ ਲੈ ਕੇ ਆਏ ਆ, ਕਹਿੰਦੇ ਵੀ 1997 ਦੇ ਵਿੱਚ ਇੱਕ ਲੀਗਲ ਐਗਰੀਮੈਂਟ ਹੋਇਆ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਵੀ ਜਿਹੜੇ ਮਾਈਨਰਸ ਆ, ਨਾਬਾਲਗ ਜਿਹੜੇ ਬੱਚੇ ਨੇ 20 ਦਿਨ ਤੋਂ ਵੱਧ ਜਿਹੜੇ ਉਹਨਾਂ ਨੂੰ ਡਿਟੈਂਸ਼ਨ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ। ਸੋ ਐਡਵੋਕੇਟ ਇਹ ਕਹਿ ਰਹੇ ਆ ਵੀ ਬੱਚਿਆਂ ਨੂੰ 20 ਦਿਨ ਤੋਂ ਵੱਧ ਕਸਟਡੀ ਦੇ ਵਿੱਚ ਰੱਖਿਆ ਇਸ ਮੌਕੇ ਜਾ ਰਿਹਾ ਹੈਗਾ ਆ। ਖਲੀਨ ਮਰਕਾਨੋ ਕਹਿੰਦੇ ਵੀ ਉਹ ਆਪਣੀ ਸਕੈਜੂਲ ਉਸਦੀ ਅਪਾਇੰਟਮੈਂਟ ਸੀ ਆਈਸ ਦੇ ਵਿੱਚ 1 ਦਸੰਬਰ ਨੂੰ, ਤੇ ਕਹਿੰਦੇ ਵੀ ਉਹ ਡਿਬੇਟ ਕਰ ਰਹੀ ਸੀ ਵੀ ਆਪਣੇ 1 ਸਾਲ ਦੇ ਬੱਚੇ ਦੇ ਕੱਪੜੇ ਨਾਲ ਲੈ ਕੇ ਜਾਵੇ ਜਾਂ ਨਾ ਜਾਵੇ। ਵੀ ਅਪਾਇੰਟਮੈਂਟ ਵਿਦਆਊਟ ਇਸ਼ੂਜ਼ ਪਹਿਲੋਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਆ, ਪਰ ਇਸ ਵਾਰ ਜਦ ਉਹ ਉੱਥੇ ਗਏ ਤਾਂ ਉਸ ਨੂੰ ਡਿਟੇਨ ਕਰ ਲਿਆ ਗਿਆ ਹੈਗਾ ਸੀਗਾ। ਸੋ ਕਹਿੰਦੇ ਵੀ ਪਰਿਵਾਰ ਨੇ ਕਿਹਾ ਵੀ ਇਹਦੇ ਨਾਲ ਜਿਹੜੀ 1 ਸਾਲ ਦੀ ਜਿਹੜੀ ਬੱਚੀ ਆ ਅਮੈਲੀਆ, ਉਸ ਨੂੰ ਝੱਟ ਦੇਣੀ ਉਹਨਾਂ ਨੇ ਅਲ ਪਾਸੋ ਟੈਕਸਸ ਦੇ ਦਿੱਲੀ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਦੇ ਵਿੱਚ ਘੱਲ ਦਿੱਤਾ, ਜਿੱਥੇ ਇਸ 1 ਸਾਲ ਦੇ ਬੱਚੇ ਨੂੰ 60 ਦਿਨ ਦੇ ਲਈ 2 ਮਹੀਨਿਆਂ ਦੇ ਲਈ ਜਿਹੜਾ ਉਹ ਰੱਖਿਆ ਹੈਗਾ ਆ। ਸੋ ਕਹਿੰਦੇ ਵੀ 1997 ਦੀ ਇਹ ਜਿਹੜੀ ਲੀਗਲ ਐਗਰੀਮੈਂਟ ਜਿਸ ਨੂੰ ਫਲੋਰਸ ਸੈਟਲਮੈਂਟ ਆਖਿਆ ਜਾਂਦਾ ਆ, ਇਸ ਦੇ ਨਾਲ ਰਿਸਟ੍ਰਿਕਸ਼ਨ ਆ ਵੀ ਛੋਟੀ ਉਮਰ ਦੇ ਜਿਹੜੇ ਬੱਚੇ ਆ ਉਹਨਾਂ ਨੂੰ 20 ਦਿਨ ਤੋਂ ਵੱਧ ਡਿਟੈਂਸ਼ਨ 'ਚ ਨਹੀਂ ਰੱਖਿਆ ਜਾ ਸਕਦਾ। ਪਿਛਲੇ ਮਹੀਨੇ ਕਹਿੰਦੇ ਵੀ 1400 ਜਾਣਿਆਂ ਨੂੰ ਇਸੇ ਹੀ ਡਿਟੈਂਸ਼ਨ ਸੈਂਟਰ ਦੇ ਵਿੱਚ, ਜਿਨ੍ਹਾਂ ਵਿੱਚ ਬੱਚੇ ਤੇ ਪੇਰੈਂਟ ਨਾਲ ਨੇ, ਇੱਕ ਰਾਈਸਿਸ ਕਰਕੇ ਇੱਕ ਲੀਗਲ ਇਮੀਗ੍ਰੈਂਟ ਐਡਵੋਕੇਸੀ ਗਰੁੱਪ, ਉਹਨਾਂ ਨੇ ਡਾਟਾ ਜਿਹੜਾ ਕੱਢਿਆ ਉਸ ਦੇ ਵਿੱਚ ਦੱਸਿਆ 60 ਦਿਨ ਦੇ ਵਿੱਚ ਜਿਹੜੀ ਮਰਕਾਨੋ ਤੇ ਉਹਦਾ ਜਿਹੜਾ ਘਰ ਵਾਲਾ ਸਟੀਵਨ ਪਰੇਟੋ ਤੇ ਉਹਨਾਂ ਦੀ ਜਿਹੜੀ ਬੱਚੀ ਆ ਉਹਨਾਂ ਨੂੰ ਇਸ ਲੀਗਲ ਲਿਮਿਟ ਤੋਂ ਪਾਰ ਕਰਕੇ ਵੱਧ ਕਰਕੇ ਜਿਹੜਾ ਉਹ ਰੱਖਿਆ ਹੈਗਾ ਆ। ਸੋ ਇਹਨਾਂ ਪਰਿਵਾਰ ਦੀ ਜਿਹੜੀ ਵਕੀਲ ਆ ਅਲੋਰਾ ਮੁਖਰਜੀ, ਉਸਨੇ ABC ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ ਵੀ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਬੱਚਿਆਂ ਨੂੰ ਤੇ ਫੈਮਿਲੀਜ਼ ਨੂੰ ਪ੍ਰੋਲੋਂਗਡ ਪੀਰੀਅਡ ਆਫ ਟਾਈਮ, ਵੀਕਸ ਤੇ ਮੰਥਸ ਦੇ ਲਈ ਡਿਟੈਂਸ਼ਨ ਦੇ ਵਿੱਚ ਰੱਖ ਰਹੀ ਆ। ਤੇ ਕਹਿੰਦੇ ਵੀ ਉਹਦੇ ਵਿੱਚ ਨਾਲ ਗੱਲ ਇਹ ਆ ਵੀ ਬੱਚਿਆਂ ਦੇ ਪਰਿਵਾਰਾਂ ਦੇ ਲਈ ਸਫੀਸ਼ੀਐਂਟ ਕਲੀਨ ਡਰਿੰਕਿੰਗ ਵਾਟਰ, ਨਿਊਟ੍ਰੀਸ਼ੀਅਸ ਫੂਡ ਤੇ ਮੈਡੀਕਲ ਕੇਅਰ ਦੀ ਜਿਹੜੀ ਸਹੂਲਤ ਵੀ ਨਹੀਂ ਹੈਗੀ। ਸੋ ਆਪਾਂ ਨੂੰ ਇਹ ਪਤਾ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਇਮੀਗ੍ਰੇਸ਼ਨ ਕ੍ਰੈਕਡਾਊਨ ਵਾਪਰ ਰਿਹਾ ਆ, ਤੇ ਪਿਛਲੀ ਵਾਰੀ ਵੀ, ਪਿਛਲੇ ਟਰਮ ਦੇ ਵਿੱਚ ਵੀ ਹਰਜੋਤ ਸਿੰਘ ਜੀ ਟਰੰਪ ਹੋਣਾ ਦੇ ਬੱਚਿਆਂ ਨੂੰ ਵੱਖ ਕਰਨ ਦਾ ਰੌਲਾ ਪਿਆ ਸੀ। ਇਸ ਵਾਰ ਹੁਣ ਉਹ ਜੋ ਨਾਲ ਰੱਖ ਰਹੇ ਆ ਤੇ ਇਹਦੇ ਵਿੱਚ ਹੁਣ ਇਹ ਰੌਲਾ ਪੈ ਗਿਆ ਆ ਵੀ ਜਿਹੜਾ ਫਲੋਰਸ ਐਗਰੀਮੈਂਟ ਆ ਉਸ ਦੀ ਉਲੰਘਣਾ ਜਿਹੜੀ ਆ ਉਹ ਸਰਕਾਰ ਕਰ ਰਹੀ ਆ, ਜਿਸ ਵਿੱਚ 20 ਦਿਨ ਤੋਂ ਵੱਧ ਮਾਈਨਰਸ ਨੂੰ ਡਿਟੈਂਸ਼ਨ ਦੇ ਵਿੱਚ ਉਸ ਤੋਂ ਵੱਧ ਨਹੀਂ ਰੱਖਿਆ ਜਾ ਸਕਦਾ। ਜੀ। ਅਗਲੀ ਖਬਰ ਵੱਲ ਚੱਲੀਏ ਤੇ ਫਿਰ ਬ੍ਰੇਕ ਲਵਾਂਗੇ ਆਪਾਂ। ਉਹ ਕੈਨੇਡਾ ਦੇ ਨਾਲ ਸੰਬੰਧਿਤ ਹੈ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਹਫ਼ਤੇ ਜੋ ਕੁਝ
ਅਮਰੀਕਾ 'ਚ ਵਾਪਰਿਆ। ਇੱਕ ਭਾਰਤ ਦਾ ਏਜੰਟ ਨਿਖਿਲ ਗੁਪਤਾ ਜਿਹਦੇ ਸਿੱਧੇ ਲਿੰਕ ਰਾਅ ਦੇ ਨਾਲ ਤੇ ਉੱਥੇ ਦੀ ਸਰਕਾਰ ਨਾਲ ਜੁੜਦੇ ਹੈਗੇ ਆ। ਇਹ FBI ਕਹਿ ਰਹੀ ਹੈ, ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ। ਉਹਨਾਂ ਦੇ ਮੁਤਾਬਕ ਨਿਖਿਲ ਗੁਪਤਾ ਨੇ ਸਾਰੇ ਚਾਰਜਸ ਉਹ ਮੰਨ ਲਿਆ ਵੀ ਹਾਂ ਮੈਂ ਇੱਥੇ ਦੇ ਅਮਰੀਕਨ ਇੱਕ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਸੋ ਇਹਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਆ ਵੀ ਉਹਨਾਂ ਨੇ ਮੰਨਿਆ ਵੀ ਜਿਹੜਾ ਹਰਦੀਪ ਸਿੰਘ ਨਿੱਜਰ ਆ, ਉਹਦਾ ਨਾਂ ਵੀ ਉਹਨਾਂ ਨੇ ਲਿਆ ਵੀ ਉਹ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਇਨਵੋਲਵ ਸੀ। ਹੋਰ ਵੀ ਕਈ ਲੋਕਾਂ ਨੂੰ ਉਹਨਾਂ ਨੇ ਮਾਰਨਾ ਸੀਗਾ। ਪਰ ਦੂਸਰੇ ਪਾਸੇ ਜਿਹੜੇ ਮੁਲਕ ਦੇ ਵਿੱਚ ਕੈਨੇਡੀਅਨ ਸਿਟੀਜ਼ਨ ਦਾ ਕਤਲ ਹੋਇਆ, ਉਹ ਵੀ ਉਸ ਟਾਈਮ ਦੇ ਉੱਤੇ ਜਿਸ ਟਾਈਮ ਉਹ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਸੀ। ਹੁਣ ਉੱਥੇ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ, ਉਹ ਕਹਿੰਦਾ ਵੀ ਮੈਂ ਅਮਰੀਕਾ ਨੂੰ ਛੱਡ ਕੇ ਬਾਕੀ ਸਾਰੇ ਮੁਲਕਾਂ ਦੇ ਨਾਲ ਜਿਹੜੀ ਟਰੇਡ ਆ, ਉਹ ਕਰਨ ਜਾ ਰਿਹਾ ਹੈਗਾ। ਖਾਸ ਕਰਕੇ ਇੰਡੀਆ ਦੇ ਨਾਲ। ਕਹਿੰਦੇ ਇੰਡੀਆ ਦੇ ਨਾਲ ਅਸੀਂ ਘੱਟੋ ਘੱਟ $50 ਬਿਲੀਅਨ ਦੀ ਟਰੇਡ ਕਰਨ ਜਾ ਰਹੇ ਹਾਂ ਸੰਨ 2030 ਤਾਈਂ। ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਕੁਛ ਕੈਨੇਡਾ ਦੇ ਜਿਹੜੇ ਇਲੈਕਟਡ ਮੈਂਬਰ ਪਾਰਲੀਮੈਂਟ ਆ, ਖਾਸ ਕਰਕੇ ਜਿਹੜੇ ਪੰਜਾਬੀ ਆ, ਜਿਨ੍ਹਾਂ ਨੂੰ ਪੰਜਾਬੀਆਂ ਨੇ ਹੀ ਇਲੈਕਟ ਕੀਤਾ ਹੋਇਆ ਆ, ਕਿਉਂਕਿ ਮੈਜੋਰਿਟੀ 'ਚ ਉਹਨਾਂ ਏਰੀਆ 'ਚ ਪੰਜਾਬੀ ਰਹਿੰਦੇ ਆ, ਉਹ ਆਲਰੇਡੀ ਇੰਡੀਆ ਦੀ ਸਰਕਾਰ ਦੇ ਕੋਲ ਪਹੁੰਚੇ ਹੋਏ ਹੈਗੇ ਆ ਡੀਲ ਖਾਣ ਦੇ ਲਈ। ਸੋ ਅੱਜ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੁਣੀ ਕਾਰਨੀ ਜੋ ਆ, ਉਹਨਾਂ ਨੇ ਅਨਾਉਂਸ ਕੀਤਾ ਆ ਵੀ ਉਹ ਮਾਰਚ ਦੇ ਪਹਿਲੇ ਹਫ਼ਤੇ ਇੰਡੀਆ ਜਾ ਰਹੇ ਹੈਗੇ ਆ। ਸੋ ਮਾਰਚ 1 ਤੇ 2 ਨੂੰ ਉਹ ਇੰਡੀਆ ਦੇ ਵਿੱਚ ਹੋਣਗੇ ਤਾਂ ਕਿ ਜਿਹੜਾ ਹੋਰ ਬਿਜ਼ਨਸ ਆ ਉਹ ਇੰਡੀਆ ਨਾਲ ਰਲ ਕੇ ਕੀਤਾ ਜਾ ਸਕੇ। ਕੈਨੇਡਾ ਵਾਲਿਆਂ ਨੇ ਤਾਂ ਹਰਜੋਤ ਸਿੰਘ ਜੀ ਕਹਿ ਲਓ ਵੀ ਕਿੱਲੀ ਤੇ ਟੰਗਤੀ ਹੈ ਸ਼ਰਮ ਤਾਂ। ਪਹਿਲੋਂ ਚੀਨ ਦੇ ਕੋਲ ਗਏ ਸੀਗੇ, ਕਾਰਨੀ ਹੁਣਾਂ ਨੇ ਖਾਸ ਕਰਕੇ ਇਲੈਕਸ਼ਨ ਤੋਂ ਪਹਿਲਾਂ ਕਹਿੰਦੇ ਸੀ ਵੀ ਕੈਨੇਡਾ ਦੀ ਸੁਰੱਖਿਆ ਦੇ ਲਈ ਸਭ ਤੋਂ ਖਤਰਨਾਕ ਜੇ ਕੋਈ ਥਾਂ ਆ ਜਾਂ ਮੁਲਕ ਆ, ਉਹ ਆ ਚਾਈਨਾ। ਤੇ ਉਹਨਾਂ ਦੇ ਨਾਲ ਹੁਣ ਇਹ ਸਮਝੌਤਾ ਕਰਕੇ ਆਏ ਆ। ਪਿਛਲੇ ਮਹੀਨੇ ਹੀ ਜਿਹੜੇ ਉੱਥੇ ਜੱਫੀਆਂ ਜੁਫੀਆਂ ਪੈ ਰਹੀਆਂ ਸੀਗੀਆਂ ਸ਼ੀ ਜਿਨਪਿੰਗ ਨਾਲ, ਤੇ ਹੁਣ ਉਹਨੂੰ ਸੁਰੱਖਿਆ ਦਾ ਖਤਰਾ ਦੱਸ ਰਹੇ ਸੀ। ਜਿਨ੍ਹਾਂ ਨੇ ਆ ਕੇ ਕੈਨੇਡੀਅਨ ਪ੍ਰਭੂ ਸੱਤਾ ਨੂੰ ਛਿੱਕੇ ਟੰਗਿਆ, ਜਿਨ੍ਹਾਂ ਨੇ ਆ ਕੇ ਕੈਨੇਡੀਅਨ ਇੱਕ ਸਿਟੀਜ਼ਨ ਦਾ ਕਤਲ ਕੀਤਾ, ਉਹਨਾਂ ਦੇ ਨਾਲ ਹੁਣ ਮਿਲ ਰਹੇ ਆ। ਕੱਲ ਜੈ ਸ਼ੰਕਰ ਦੇ ਨਾਲ ਅਨੀਤਾ ਆਨੰਦ ਦੀ ਮੁਲਾਕਾਤ, ਜਿਹੜੀਆਂ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆਈਆਂ। ਸੋ ਤੁਸੀਂ ਹਿਸਾਬ ਲਾ ਲਓ ਵੀ ਅਗਲਿਆਂ ਨੇ ਵੇਚਤਾ ਤੁਹਾਨੂੰ, ਤੁਹਾਡੇ ਨਾਂ ਦੇ ਉੱਤੇ ਵੋਟਾਂ ਵੀ ਲੈ ਲਈਆਂ, ਤੁਹਾਨੂੰ ਜਿਹੜਾ ਉਹ ਕੀਤਾ ਵੀ। ਤੇ ਹੁਣ ਉਹੀ ਇਹ ਉਸੇ ਪਾਰਟੀ ਦਾ ਲੀਡਰ ਆ ਜੋ ਸਿੰਘ, ਜਿਹੜੀ ਪਾਰਟੀ ਦੇ ਲੀਡਰ ਨੇ ਸਦਨ 'ਚ ਖੜ ਕੇ ਜਿਹੜਾ ਉਹ ਆਖਿਆ ਸੀਗਾ ਵੀ ਭਾਈ ਭਾਰਤੀ ਜਿਹੜੀ ਸਰਕਾਰ ਆ, ਕ੍ਰੈਡੀਬਲ ਐਵੀਡੈਂਸ ਆ ਵੀ ਭਾਰਤ ਦੀ ਜਿਹੜੀ ਸਰਕਾਰ ਆ ਇਸ ਕਤਲ ਦੇ ਵਿੱਚ ਜਿਹੜੀ ਉਹ ਜੁੜੀ ਹੋਈ ਆ। ਸੋ ਕਿੱਦਾਂ ਡਕਾਰ ਗਏ, ਕਿੱਦਾਂ ਹਜਮ ਜਿਹੜਾ ਉਹ ਕਰ ਗਏ, ਇਹ ਸਾਰੀਆਂ ਚੀਜ਼ਾਂ ਸਿੱਖਾਂ ਨੂੰ ਬੜੇ ਨਾ ਸਮਝਣ ਦੀ ਜਿਹੜੀ ਜ਼ਰੂਰਤ ਆ ਵੀ ਜੀਓ ਪੋਲਿਟਿਕਸ ਕੰਮ ਕਿੱਦਾਂ ਜਿਹੜੀ ਉਹ ਕਰ ਰਹੀ ਆ। ਤੁਹਾਨੂੰ ਹਮੇਸ਼ਾ ਹੀ ਵਰਤਿਆ ਜਾਂਦਾ ਰਿਹਾ ਆ, ਵਰਤਿਆ ਜਾਵੇਗਾ। ਤੋਂ ਇਹਦੇ ਵਿੱਚ ਹੁਣ ਸਿੱਖਾਂ ਨੂੰ ਇਹ ਸਮਝ ਲੈਣੀ ਚਾਹੀਦੀ ਆ ਵੀ ਤੁਸੀਂ ਆਪਣੇ ਆਪ ਨੂੰ ਇੰਨੇ ਕੁ ਪਾਵਰਫੁਲ ਬਣਾਓ ਵੀ ਤੁਸੀਂ ਕਿੱਦਾਂ ਵਰਤ ਸਕਦੇ ਇਹਨਾਂ ਨੂੰ। ਇਹਨਾਂ ਨੇ ਤੁਹਾਨੂੰ ਵਰਤਣੋਂ ਨਹੀਂ ਹਟਣਾ। ਤੁਸੀਂ ਇਹਨਾਂ ਨੂੰ ਹੁਣ ਕਿੱਦਾਂ ਵਰਤਣਾ ਆ ਤੇ ਆਪਣੇ ਜਿਹੜੇ ਆ ਉਹ ਕੰਮ ਕਿੱਦਾਂ ਕਰਾਉਣੇ ਆ, ਕਿੱਦਾਂ ਆਪਣੇ ਇਸ਼ੂਜ਼ ਨੂੰ ਹੋਰ ਜਿਹੜਾ ਉਹ ਲੈ ਕੇ ਆਉਣਾ ਆ। ਸੋ ਇਹ ਮੌਕੇ ਦੇ ਵਿੱਚ ਜਿਹੜਾ ਇਹ ਸਾਰੀਆਂ ਚੀਜ਼ਾਂ ਨੂੰ ਨਾਲ ਦੇ ਨਾਲ ਸਮਝਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਇਹ ਸਮਾਂ ਰਹਿੰਦੇ ਹੋਏ ਨਾ ਇਹੋ ਜਿਹੀਆਂ ਚੀਜ਼ਾਂ ਨੂੰ ਲੈ ਕੇ ਆਪਾਂ ਨੂੰ ਕੰਮ ਜਿਹੜੇ ਉਹ ਕਰ ਲੈਣੇ ਚਾਹੀਦੇ ਆ। ਆਪਾਂ ਬਾਰ-ਬਾਰ ਇਸ ਪਲੇਟਫਾਰਮ ਤੋਂ ਹਮੇਸ਼ਾ ਹੀ ਪੰਜਾਬੀ ਰੇਡੀਓ USA ਤੋਂ ਇਹੀ ਹੋਕਾ ਦਿੱਤਾ ਆ ਵੀ ਭਾਈ ਸਾਰੇ ਜਾਣੇ ਇਕੱਠੇ ਹੋ ਕੇ ਮਿਲ ਜੁਲ ਕੇ ਚੱਲੋ, ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਬੰਦ ਕਰੋ ਤੇ ਮਿਲ ਕੇ ਜਿਹੜਾ ਉਹ ਆਪਣੇ ਸਾਂਝੇ ਮਿਸ਼ਨ ਵੱਲ ਨੂੰ ਜਿਹੜਾ ਉਹ ਵਧੀਏ। ਨਹੀਂ ਤਾਂ ਇਹਨਾਂ ਨੇ ਤੁਹਾਨੂੰ ਏਦਾਂ ਵਰਤ ਕੇ ਜਿਹੜਾ ਉਹ ਸਿੱਟ ਤੇ ਜਿਹੜਾ ਉਹ ਰਹਿਣਾ ਆ ਤੇ ਆਪਾਂ ਫਿਰ ਹਰ ਵਾਰੀ ਫਿਰ ਧੋਖਾ ਹੀ ਖਾਂਦੇ ਰਹਿਣਾ ਤੇ ਫਿਰ ਕਹਿਣਾ ਵੀ ਯਾਰ ਆਪਾਂ ਵਿਸ਼ਵਾਸ ਪਤਾ ਨਹੀਂ ਕਿਸੇ ਦੇ ਉੱਤੇ ਕਿੱਦਾਂ ਜਿਹੜਾ ਉਹ ਨਹੀਂ ਕਰਦੇ। ਪਰ ਆਪਾਂ ਨੂੰ ਇੱਕ ਸਾਂਝੇ ਤੌਰ ਦੇ ਉੱਤੇ, ਸਾਂਝੀਵਾਲਤਾ, ਭਾਈਚਾਰਕ ਤੌਰ ਦੇ ਉੱਤੇ ਆਪਾਂ ਨੂੰ ਕੋਈ ਮਿਸ਼ਨ ਮਿੱਥ ਕੇ ਇਹਨਾਂ ਦੀ ਵਰਤੋਂ ਕਿੱਦਾਂ ਕਰਨੀ ਆ, ਇਹ ਚੀਜ਼ ਦੇ ਉੱਤੇ ਜ਼ਰੂਰ ਆਪਾਂ ਨੂੰ ਵਰਕਆਊਟ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਜੀ। ਤੇ ਹਰਜੋਤ ਸਿੰਘ ਜੀ ਬ੍ਰੇਕ ਲਵਾਂਗੇ ਹੁਣ ਆਪਾਂ ਇੱਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਖਬਰਾਂ ਦਾ ਸਿਲਸਿਲਾ ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਉਹ ਜਾਰੀ ਰਹੇਗਾ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੋ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਸਰੋਤਿਆਂ ਨੂੰ ਯਾਦ ਹੋਊਗਾ ਰਸ਼ੀਆ ਦੇ ਵਿੱਚ ਇੱਕ ਆਪੋਜੀਸ਼ਨ ਦਾ ਲੀਡਰ ਸੀ ਅਲੈਕਸੀ ਨਾਵਲਿਨ। ਉਹਦੀ ਜਿਹੜੀ ਮੌਤ ਜੇਲ੍ਹ ਦੇ ਵਿੱਚ ਹੋ ਗਈ ਸੀ। ਹੁਣ ਜੋ ਯੂਕੇ ਦੇ ਆਫੀਸ਼ੀਅਲਸ ਆ ਉਹ ਕਹਿ ਰਹੇ ਆ ਵੀ ਉਹਦੀ ਜਿਹੜੀ ਮੌਤ ਆ ਇੱਕ ਜੋ ਡਾਰਟ ਫਰੋਗ ਜਿਹੜਾ ਹੈਗਾ ਆ ਉਹਦੀ ਜ਼ਹਿਰ ਦੇ ਨਾਲ ਹੋਈ ਹੈਗੀ ਆ। ਸੋ ਉਹਨੂੰ ਜ਼ਹਿਰ ਦੇ ਕੇ ਜਿਹੜਾ ਆ ਮਾਰਿਆ ਗਿਆ ਹੈਗਾ। ਨਿਊਰੋਟੌਕਸਿਨ ਕਰਕੇ ਕਹਿੰਦੇ ਵੀ ਇਹ ਕੈਮੀਕਲ ਵੈਪਨ ਆ ਉਹ ਯੂਜ਼ ਕੀਤਾ ਗਿਆ ਸੀਗਾ ਰਸ਼ੀਆ ਦੀ ਸਰਕਾਰ ਵੱਲੋਂ। ਆਪਾਂ ਜੇ ਸਿੱਖ ਦੀ ਵੀ ਗੱਲ ਕਰਦੇ ਜਾਈਏ, ਅਵਤਾਰ ਸਿੰਘ ਖੰਡਾ ਉਹਨਾਂ ਦੀ ਦੇ ਕੇਸ ਦੇ ਵਿੱਚ ਬਹੁਤ ਸਾਰੇ ਸਿੱਖ ਇਹ ਯਕੀਨ ਕਰ ਰਹੇ ਆ ਵੀ ਹਾਂ ਇਹਦੇ ਵਿੱਚ ਵੀ ਲੱਗਦਾ ਆ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜੀ ਜ਼ਹਿਰ ਦੇ ਕੇ ਮਾਰਿਆ ਗਿਆ ਹੈਗਾ ਆ ਭਾਰਤ ਦੀ ਸਰਕਾਰ ਵੱਲੋਂ। ਸੋ ਸਕਾਈ ਨਿਊਜ਼ ਨੇ ਇਹ ਕਿਹਾ ਵੀ ਜਿਹੜਾ ਟੌਕਸਿਨ ਸੀਗਾ ਜੋ ਯੂਜ਼ ਕੀਤਾ ਗਿਆ ਸੀ ਇਹ ਐਬਲਿਨ ਦੀ ਮੌਤ ਦੇ ਲਈ ਉਹ ਇੱਕ ਲੈਬੋਰਟਰੀ ਦੇ ਵਿੱਚ ਜਿਹੜਾ ਆ ਮੈਨੂਫੈਕਚਰ ਕੀਤਾ ਗਿਆ ਸੀ ਦੈਨ ਐਕਚੁਅਲੀ ਟੇਕਨ ਫਰੋਮ ਦਾ ਫਰੋਗਸ। ਫਰੋਗ ਪੋਇਜ਼ਨ ਕਹਿੰਦੇ ਵੀ ਬਹੁਤ ਹੀ ਸਟਰੋਂਗ ਜਿਹੜੀ ਆ ਇਹ ਗਿਣੀ ਜਾਂਦੀ ਹੈਗੀ ਆ। ਜੀ ਜੀ, ਇਹ ਜ਼ਹਿਰੀਲਾ ਡੱਡੂ ਹੁੰਦਾ ਆ। ਸੋ ਉਹਦੇ ਤੋਂ ਜਿਹੜਾ ਆ ਜ਼ਹਿਰ ਲੈ ਕੇ ਤੇ ਇਹਨੂੰ ਡਾਟ ਦੇ ਜ਼ਰੀਏ ਜਿੱਦਾਂ ਟੀਕੇ ਕਾਈਂਡ ਆਫ ਨਾ ਦੂਰੋਂ ਮਾਰਿਆ ਆ ਤੇ ਉਹਦੇ ਨਾਲ ਜਿਹੜਾ ਉਹ ਇਸ ਦੀ ਮੌਤ ਹੋਈ ਆ। ਸੋ ਰਸ਼ੀਆ ਦਾ ਪੁਰਾਣਾ ਪੈਟਰਨ ਰਿਹਾ ਆ, ਉਸੇ ਤੋਂ ਹੀ ਭਾਰਤ ਵਾਲਿਆਂ ਨੇ ਜਿਹੜਾ ਸਿੱਖਿਆ। ਅਨਿਰੁੱਧ ਜਿਹੜਾ ਪੱਤਰਕਾਰ ਆ ਉਸਨੇ ਬੀਤੇ ਦਿਨੀ ਇੱਕ ਆਪਣੀ ਕਿਤਾਬ ਦੇ ਵਿੱਚ ਇਹ ਖੁਲਾਸਾ ਜਿਹੜਾ ਉਹ ਕੀਤਾ ਸੀਗਾ ਵੀ ਭਾਰਤ ਨੇ 66 ਜਿਹੜੀਆਂ ਅਸੈਸੀਨੇਸ਼ਨ ਕੀਤੀਆਂ ਉਹਨਾਂ ਵਿੱਚੋਂ ਜਿਹੜੀ ਇੱਕ ਅਸੈਸੀਨੇਸ਼ਨ ਅਵਤਾਰ ਸਿੰਘ ਖੰਡਾ ਹੋਣਾ ਦੀ ਆ, ਜਿਹਦੇ ਬਾਰੇ ਇਹੀ ਸਿੱਖਾਂ ਦੇ ਵਿੱਚ ਪੱਕਾ ਵਿਸ਼ਵਾਸ ਆ ਵੀ ਇੰਡੀਆ ਵਾਲਿਆਂ ਨੇ ਹੀ ਜ਼ਹਿਰ ਦੇ ਕੇ ਉਸ ਨੌਜਵਾਨ ਗੱਭਰੂ ਨੂੰ ਜਿਹੜਾ ਆ ਉਹਨਾਂ ਨੇ ਮਾਰ ਦਿੱਤਾ ਸੀਗਾ। ਕਿਉਂਕਿ ਕੁਛ ਹੀ ਦਿਨਾਂ ਦੇ ਵਿੱਚ ਅਚਾਨਕ ਕੈਂਸਰ ਨਿਕਲ ਆਵੇ ਤੇ ਉਹ ਚੀਜ਼ਾਂ ਜਿਹੜੀਆਂ ਗੱਲਾਂ ਆ ਉਹ ਸਭ ਇੱਕ ਹਿਸਾਬ ਦੇ ਨਾਲ ਬਣਾਈਆਂ ਜਿਹੜੀਆਂ ਉਹ ਲੱਗ ਰਹੀਆਂ ਸੀਗੀਆਂ। ਸੋ ਇਹ ਬਿਲਕੁਲ ਉਸੇ ਪੈਟਰਨ ਦੇ ਉੱਤੇ ਹੀ ਇੰਡੀਆ ਵਾਲੇ ਨੇ ਉੱਥੇ ਵੀ ਕੰਮ ਕੀਤਾ ਹੈਗਾ ਦੱਸਿਆ ਜਾਂਦਾ ਹੈ ਜੀ। ਅਗਲੀ ਜਿਹੜੀ ਹਰਜੋਤ ਗੱਲ ਕਰਦੇ ਜਾਈਏ, ਨਦਰਨ ਇਟਲੀ ਦੇ ਵਿੱਚ ਜਿੱਥੇ ਇਸ ਟਾਈਮ ਵਿੰਟਰ ਓਲੰਪਿਕਸ ਚੱਲ ਰਹੀਆਂ ਆ ਇਟਲੀ ਦੇ ਵਿੱਚ, ਪਰ ਉਸ ਥਾਂ ਤੇ ਨਹੀਂ, ਇੱਕ ਹੋਰ ਜਗ੍ਹਾ ਦੇ ਉੱਤੇ ਕਹਿੰਦੇ ਵੀ ਐਵਲੈਂਚ ਆਇਆ ਜਿਸ ਕਰਕੇ 2 ਸਕੀਅਰਸ ਦੀ ਮੌਤ ਹੋ ਗਈ ਆ। ਸੋ ਇਹ ਆਫ ਟ੍ਰੇਲ ਐਵਲੈਂਚ ਸੀਗਾ ਤੇ ਕਹਿੰਦੇ ਵੀ 2 ਜਣਿਆਂ ਦੇ ਮਰਨ ਦੇ ਨਾਲ ਇੱਕ ਜਣਾ ਜਿਹੜਾ ਉਹ ਫੱਟੜ ਹੋਇਆ। ਮਾਉਂਟ ਬਲੈਂਕ ਵਾਲੇ ਇਲਾਕੇ ਦੇ ਵਿੱਚ ਇਹ ਐਵਲੈਂਚ ਵਾਪਰਿਆ। ਸੋ ਫਰਾਂਸ ਤੇ ਸਵਿਟਜ਼ਰਲੈਂਡ ਦੇ ਬਾਰਡਰ ਦੇ ਨਜ਼ਦੀਕ ਮਾਉਂਟ ਬਲੈਂਕ ਮੈਸਿਵ ਜਿਹੜਾ ਆ ਉੱਥੇ ਇਹ ਦੁਰਘਟਨਾ ਜਿਹੜੀ ਉਹ ਵਾਪਰੀ ਆ। ਸੋ ਐਤਵਾਰ ਨੂੰ ਇਸ ਦੇ ਵਿੱਚ ਕਹਿੰਦੇ ਵੀ ਵੈਲ ਨੋਨ ਰਾਊਟ ਸੀਗਾ ਜਿੱਥੇ ਲੋਕ ਸਕੀਇੰਗ ਕਰਨ ਦੇ ਲਈ ਆਉਂਦੇ ਸੀਗੇ ਅਤੇ ਇੱਥੇ ਜਿਹੜੇ 3 ਸਕੀਰ ਆ ਇਸ ਐਵਲਾਂਚ ਦੇ ਵਿੱਚ ਫਸ ਗਏ, ਜਿਹਦੇ ਕਰਕੇ ਜਿਹੜੇ 2 ਜਾਣਿਆਂ ਦੀ ਉੱਥੇ ਮੌਤ ਹੋਈ ਆ। ਸੋ ਇਟਲੀਜ਼ ਐਲਪਾਈਨ ਰੈਸਕਿਊ ਵਾਲਿਆਂ ਨੇ ਜਿਹੜਾ ਉਹ ਦੱਸਿਆ ਕਹਿੰਦੇ ਵੀ 15 ਜਾਣੇ ਲਾਏ, 3 K9 ਯੂਨਿਟ, 2 ਹੈਲੀਕਾਪਟਰ ਸਰਚ ਤੇ ਰੈਸਕਿਊ ਐਫਰਟਸ ਦੇ ਲਈ। ਜਿਹੜਾ ਇੱਕ ਬਚਾਇਆ ਗਿਆ ਆ ਉਸ ਨੂੰ ਹੁਣ ਸੀਰੀਅਸ ਕੰਡੀਸ਼ਨ ਦੇ ਵਿੱਚ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈਗਾ ਜੀ। ਅਗਲੀ ਖਬਰ ਵੱਲ ਚਲੀਏ ਤੇ ਮਿਲਪੀਟਸ ਦੇ ਵਿੱਚ ਪੁਲਿਸ ਨੇ ਇੱਕ ਜੋ ਬੇ ਏਰੀਆ ਦਾ ਟਾਊਨ ਆ ਸੈਨੋਜ਼ੇ ਦੇ ਲਾਗੇ, ਪੁਲਿਸ ਨੇ ਇੱਕ ਬੰਦੇ ਨੂੰ ਅਰੈਸਟ ਕੀਤਾ ਆ ਜੋ ਕਿ ਵੱਖ-ਵੱਖ ਧਾਰਮਿਕ ਸਥਾਨਾਂ ਤੇ ਜਾ ਕੇ ਉਹਨਾਂ ਨੂੰ ਲੁੱਟਦਾ ਸੀ, ਜਿਨ੍ਹਾਂ ਦੇ ਵਿੱਚ ਕਈ ਜਗ੍ਹਾ ਮੰਦਿਰਾਂ ਦੇ ਉੱਤੇ ਜਾ ਕੇ ਵੀ ਉਹਨੇ ਲੁੱਟਿਆ ਹੈਗਾ। ਜੋ ਇੱਕ ਮਿਲਪੀਟਸ ਪੁਲਿਸ ਡਿਪਾਰਟਮੈਂਟ ਨੇ ਆਪਣੀ ਪੋਸਟ ਪਾਈ ਆ ਉਹਨਾਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਜੋ ਰਿਲੀਜੀਅਸ ਇੰਸਟੀਟਿਊਸ਼ਨ ਸੀਗੀਆਂ ਮਿਲਪੀਟਸ ਸ਼ਹਿਰ ਦੇ ਵਿੱਚ, ਉੱਥੇ ਉਹ ਟਾਰਗੇਟ ਕਰਦਾ ਸੀ। ਉੱਥੋਂ ਜਿਹੜਾ ਕੈਸ਼ ਹੁੰਦਾ ਆ ਉਹਨੂੰ ਚੋਰੀ ਕਰਨ ਦੀ ਜਾਂ ਹੋਰ ਜਿਹੜਾ ਕੀਮਤੀ ਸਮਾਨ ਹੁੰਦਾ ਹੈਗਾ ਆ ਉਸ ਨੂੰ ਚੋਰੀ ਕਰਦਾ ਸੀ। 33 ਸਾਲਾਂ ਦਾ ਓਕਲੇ ਦਾ ਰਹਿਣ ਵਾਲਾ ਇਹ ਜਿਹੜਾ ਬੰਦਾ ਆ ਇਸ ਨੂੰ ਅਰੈਸਟ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਇਹ ਇਕੱਲਾ ਮਿਲਪੀਟਸ ਨਹੀਂ, ਇਸ ਤੋਂ ਬਿਨਾਂ ਹੋਰ ਵੀ ਜਿਹੜੇ ਬੇ ਏਰੀਏ ਦੀਆਂ ਕਈ ਧਾਰਮਿਕ ਸੰਸਥਾਵਾਂ ਆ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਮੰਦਿਰ ਆ ਜਿੱਥੇ ਡੋਨੇਸ਼ਨ ਬਾਕਸ ਜਾਂ ਗੋਲਕ ਰੱਖ ਲਓ
ਟੈਂਪਲ ਦੇ ornaments ਹੋਰ ਸਮਾਨ ਰੱਖਿਆ ਹੁੰਦਾ, ਉਹਨਾਂ ਨੂੰ ਇਹ ਚੋਰੀ ਕਰਦਾ ਸੀ। ਜਨਵਰੀ 24 ਨੂੰ ਫਰੀਮੌਂਟ ਦੇ ਇੱਕ ਮੰਦਿਰ ਦੇ ਵਿੱਚੋਂ ਕਾਫੀ ਜਿਹੜਾ ਸਮਾਨ ਆ ਉਹ ਚੋਰੀ ਕਰ ਲਿਆ, ਜਿਹੜਾ ਕਿ ਇੱਕ ਹਿੰਦੂ ਮੰਦਿਰ ਹੈਗਾ ਆ। ਮਿਲਪੀਟਸ ਪੁਲਿਸ ਨੇ ਕਿਹਾ ਵੀ ਉਹਨਾਂ ਨੇ ਫੈਲਨੀ ਅਰੈਸਟ ਵਾਰੰਟ ਜਿਹੜੇ ਆ ਉਹ ਇਹਦੇ ਅਗੇਂਸਟ ਲਏ ਸੀ 2 ਇਨਸੀਡੈਂਟਸ ਨੂੰ ਲੈ ਕੇ, ਤੇ ਹੁਣ ਉਹਨੂੰ ਪੈਨਲ ਕੋਡ 459 ਦੇ ਤਹਿਤ ਇੱਕ ਤਰ੍ਹਾਂ ਦੇ ਨਾਲ ਚਾਰਜ ਕੀਤਾ ਗਿਆ ਹੈਗਾ ਆ। ਸੋ ਰੈਜ਼ੀਡੈਂਟਸ ਤੋਂ ਵੀ ਉਹਨਾਂ ਨੇ ਮੰਗੀ ਆ ਹੈਲਪ, ਵੀ ਜੇ ਕਿਸੇ ਦੇ ਕੋਲ ਕੈਮਰਾਜ਼ ਹੋਣ ਉਹਨਾਂ ਦੇ ਘਰ ਦੇ ਲਾਗੇ-ਛਾਗੇ, ਜੇ ਕਿਸੇ ਧਾਰਮਿਕ ਸਥਾਨ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਗਿਆ ਹੋਵੇ, ਜ਼ਰੂਰ ਉਹਨਾਂ ਤਾਈਂ ਜਿਹੜੀ ਇਹ ਗੱਲ ਪਹੁੰਚਣੀ ਚਾਹੀਦੀ ਆ। ਇਹ ਗੱਲ ਵਧੀਆ ਆ ਵੀ ਬੰਦਾ ਜਿਹੜਾ ਫੜ ਲਿਆ ਗਿਆ। ਨਹੀਂ ਤਾਂ ਬਹੁਤ ਵਾਰ ਕੀ ਹੁੰਦਾ ਆ ਵੀ ਭਾਰਤ ਦਾ ਮੀਡੀਆ ਝੱਟ ਜਿਹੜਾ ਆ ਉਹ ਬਿਲਕੁਲ, ਸਿੱਖਾਂ ਦੇ ਬਿਲਕੁਲ। ਉੱਤੇ ਬਲੇਮ ਕਰ ਦਿੰਦਾ ਵੀ ਦੇਖੋ ਜੀ ਮੰਦਿਰ ਦੇ ਵਿੱਚ ਸਿੱਖਾਂ ਨੇ ਆਹ ਕੁਛ ਕੀਤਾ ਹੈਗਾ। ਸੋ ਹੁਣ ਇਹ ਜੋ ਬੰਦਾ ਫੜਿਆ ਗਿਆ ਹੈਗਾ 33 ਸਾਲਾਂ ਦਾ, ਓਕਲੇ ਦਾ ਰਹਿਣ ਵਾਲਾ ਹੈ। ਹਰਜੋਤ ਸਿੰਘ ਜੀ, ਫੋਟੋ ਉਹਨਾਂ ਨੇ ਜਾਰੀ ਕੀਤੀ ਬੰਦੇ ਦੀ, ਇਨਸਾਨ ਦੀ ਪਿੱਠ ਆ ਤੇ ਵੇਖ ਕੇ ਜਨਾਨੀ ਲੱਗ ਰਹੀ ਹੈ ਅਸਲ 'ਚ। ਜੀ। ਜਿਸ ਹਿਸਾਬ ਦੇ ਨਾਲ ਜਿਹੜੀ ਇਹ ਫੋਟੋ ਆ ਨਾ, ਜਿਹੜੀ ਮਲਪੀਟਸ ਪੁਲਿਸ ਡਿਪਾਰਟਮੈਂਟ ਦੇ ਜਿਹੜੇ ਫੇਸਬੁੱਕ ਦੇ ਉੱਤੇ ਪਾਈ ਹੋਈ ਹੈਗੀ ਆ, ਉਸ ਦੇ ਵਿੱਚ ਇਹ ਲੱਗ ਰਿਹਾ। ਸੋ ਇਹ ਜਿਹੜੀ ਇੱਕ ਬੀਬੀ ਦਾ ਕੰਮ ਜਿਹੜਾ ਉਹ ਹੋ ਸਕਦਾ। ਆਪਾਂ ਦੇਖਦੇ ਹਾਂ ਗੁਰੂ ਘਰਾਂ ਦੇ ਬਾਹਰ ਵੀ, ਯਾਦ ਹੋਣਾ ਕੁਛ ਸਮਾਂ ਪਹਿਲਾਂ ਕਿੱਦਾਂ ਵੀ ਉਹ ਨਿਆਣੇ ਲੈ ਕੇ ਤੇ ਲੋਕ, ਜਿਹੜੇ ਕਿ ਇੱਕ ਖਾਸ ਵਰਗ ਵਾਲੇ ਆ, ਉਹ ਜਿਹੜੇ ਮੰਗਦੇ ਸੀਗੇ ਵੀ ਪੈਸੇ ਦਿਓ, ਡਾਲਰ ਦਿਓ ਸਾਨੂੰ, ਵੀ ਅੰਦਰ ਜਾ ਕੇ ਪ੍ਰਸ਼ਾਦਾ ਨਹੀਂ ਛਕਣਾ ਉਹਨਾਂ ਨੇ। ਉਹਨਾਂ ਨੂੰ ਇਹ ਆ ਵੀ ਪੈਸੇ ਜਿਹੜੇ ਆ, ਡਾਲਰ ਜਿਹੜੇ ਉਹ ਕਿੱਦਾਂ ਇਕੱਠੇ ਕਰਦੇ ਆ। ਸੋ ਇਹ ਗੁਰੂ ਘਰਾਂ ਨੂੰ ਬੜਾ ਸਤਰਕ ਰਹਿਣ ਦੀ ਜਿਹੜੀ ਇੱਥੇ ਜ਼ਰੂਰਤ ਹੈਗੀ ਆ, ਵੀ ਤੁਹਾਡੇ ਗੁਰੂ ਘਰਾਂ ਦੇ ਵਿੱਚ, ਕਿਉਂਕਿ ਸਾਰਿਆਂ ਦੇ ਸਾਂਝੇ ਹੁੰਦੇ ਨੇ ਗੁਰੂ ਘਰ, ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਸਾਰਿਆਂ ਦੇ ਸਾਂਝੇ ਨੇ। ਤੇ ਬੇਨਤੀ ਆ ਵੀ ਸਾਰੇ ਜਿਹੜੀ ਸੰਗਤ ਆ ਉਹ ਅਲਰਟ ਜਿਹੜੀ ਉਹ ਰਵੇ, ਵੀ ਇਦਾਂ ਦੇ ਲੋਕ ਜਿਹੜੇ ਉਹ ਨਾ ਇਹੋ ਜਿਹੀਆਂ ਥਾਵਾਂ ਦੇ ਉੱਤੇ ਆ ਜਾਣ। ਇਹ ਤਾਂ ਆਪਣੇ ਉੱਥੇ ਕਹਿ ਸਕਦੇ ਆ ਵੀ ਸੰਗਤ ਪਹਿਲਾਂ ਹੀ ਨਾਲੋਂ ਸਤਰਕ ਹੈਗੀ ਆ, ਤਾਂ ਜਿਹੜਾ ਆ ਉਹ ਬਚਾਅ ਹੋ ਜਾਂਦਾ। ਨਹੀਂ ਤਾਂ ਇਦਾਂ ਦੇ ਦਾ ਲਾਉਣ ਵਾਲੇ ਉਹ ਕਿਸ ਤਰੀਕੇ ਦੇ ਨਾਲ ਕੰਮ ਜਿਹੜਾ ਉਹ ਕਰਦੇ ਆ। ਸੋ ਇਸ ਨੂੰ ਜਿਹੜੇ 33 ਸਾਲਾਂ ਦੇ ਨੂੰ ਜਿਹੜਾ ਹੁਣ ਫੜਿਆ ਗਿਆ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ 2 ਫੈਲਨੀ ਅਰੈਸਟ ਵਾਰੰਟ ਆ, 2 ਜਿਹੜੀਆਂ ਬਰਗਲਰੀਜ਼ ਆ ਉਸ ਦੇ ਵਿੱਚ ਕੀਤੀ ਆ। ਸੋ ਚੋਰੀ ਚਕਾਰੀ ਕਰਦੀ ਰਹੀ ਹੈ ਬੀਬੀ, ਜਿਹੜੀ ਤਸਵੀਰ ਤੋਂ ਲੱਗ ਰਿਹਾ ਵੀ ਇਹ ਬੀਬੀ ਆ। ਵੀ ਇਹਦੇ ਵਿੱਚ ਇਹ ਆ ਵੀ ਦੇਖਦੀ ਜਾਂਦੀ ਸੀ, ਰੈਕੀ ਕਰਦੀ ਹੋਊਗੀ ਆ ਕੇ, ਕਦੋਂ ਉੱਥੇ ਹੁੰਦੇ ਆ ਕਦੋਂ ਉੱਥੇ ਨਹੀਂ ਹੁੰਦੇ, ਵੀ ਚੁੱਪ ਚਪੀਤੇ ਜਿਹੜਾ ਉਹ ਜਾ ਕੇ ਜਦੋਂ ਬੰਦ ਆ ਤੇ ਫਿਰ, ਜਾਂ ਜਦੋਂ ਉੱਥੇ ਕੋਈ ਨਹੀਂ ਆ ਵੀ ਉਦੋਂ ਜਾ ਕੇ ਜਿਹੜਾ ਕੀਮਤੀ ਸਮਾਨ ਜਾਂ ਡਾਲਰ ਆ ਉੱਥੇ ਚੋਰੀ ਕਰਕੇ ਜਿਹੜੀ ਉਹ ਲੈ ਆਉਂਦੀ ਸੀਗੀ। ਸੋ ਹੁਣ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਸੋ ਗੁਰੂ ਘਰ ਵਾਲੇ ਵੀ ਜਿਹੜੇ ਆ ਅਲਰਟ ਜਿਹੜੇ ਉਹ ਜ਼ਰੂਰ ਰਹਿਣ। ਸਾਰੀ ਜਗ੍ਹਾ, ਜ਼ਰੂਰੀ ਨਹੀਂ ਵੀ ਇਕੱਲਾ ਏਰੀਏ ਵਾਲੇ, ਇਦਾਂ ਦੇ ਜਿਹੜੇ ਚੋਰ ਲੁਟੇਰੇ ਜਿਹੜੇ ਚਕਾਰ ਨੇ ਉਹ ਹਰ ਥਾਂ ਦੇ ਉੱਤੇ ਆ। ਜਿੱਦਾਂ ਦੇ ਹਾਲਾਤ ਹਰਜੋਤ ਸਿੰਘ ਜੀ ਇਕਨੋਮਿਕਲੀ ਬਣਦੇ ਜਾ ਰਹੇ ਆ ਨਾ, ਰੀਜ਼ਨ ਉਹਦੇ ਵਿੱਚ ਇਹ ਆ ਵੀ ਲੋਕਾਂ ਨੇ ਇਦਾਂ ਦੇ ਪੁੱਠੇ ਕੰਮਾਂ ਵੱਲ ਨੂੰ ਜਿਹੜਾ ਉਹ ਭੱਜਣਾ ਆ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਸਾਰੇ ਜਣੇ ਅਲਰਟ ਜਿਹੜੇ ਇਸ ਚੀਜ਼ 'ਚ ਚੱਲ ਰਹੇ ਹੈਗੇ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਨੈਂਸੀ ਗੁਥਰੀ ਦੀ ਡਿਸਅਪੀਅਰੈਂਸ, ਜੋ ਸਵਾਨਾ ਗੁਥਰੀ ਟੀਵੀ ਹੋਸਟ ਹੈਗੀ ਆ, ਉਹਦੀ ਮਦਰ ਦੀ, ਤੇ FBI ਵਾਲੇ ਹਜੇ ਵੀ ਇਨਵੈਸਟੀਗੇਟ ਕਰ ਰਹੇ ਆ। ਕਹਿੰਦੇ ਵੀ ਉਹਦਾ DNA ਵਗੈਰਾ ਜਿਹੜਾ ਆ ਉਹ ਚੈੱਕ ਕਰ ਰਹੇ ਆ। 84 ਸਾਲਾਂ ਦੀ ਜੋ ਨੈਂਸੀ ਗੁਥਰੀ ਆ, ਕਹਿੰਦੇ ਵੀ ਉਹਨੂੰ ਜੋ FBI ਜਾਂ ਪੁਲਿਸ ਆ ਉਹ ਕਹਿ ਰਿਹਾ ਵੀ ਉਹਨੂੰ ਕਿਡਨੈਪ ਕੀਤਾ ਗਿਆ ਤੇ ਉਹਨੂੰ ਛੱਡਣ ਦੇ ਲਈ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈਗੀ ਆ। ਸੋ ਹਜੇ ਤੱਕ ਵੀ ਕੋਈ ਵੀ ਜਿਹੜਾ ਸਸਪੈਕਟ ਆ ਜਾਂ ਪਰਸਨ ਆਫ ਇੰਟਰਸਟ ਆ, ਪੀਮਾ ਕਾਉਂਟੀ ਸ਼ੈਰਿਫ ਆਫਿਸ ਨੇ ਦੱਸਿਆ ਆ ਵੀ ਉਹਨਾਂ ਦੇ ਹੱਥ ਨਹੀਂ ਲੱਗਾ ਹੈਗਾ। ਹੁਣ ਕਿੰਨੇ ਦਿਨ ਹੋ ਗਏ, ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਜਿਹੜੇ ਇਹਦੇ ਸੰਬੰਧ ਦੇ ਵਿੱਚ ਕਾਫੀ ਸਟੇਟਮੈਂਟ ਦਿੱਤੀਆਂ। ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਸੀ ਵੀ ਡਿਪਾਰਟਮੈਂਟ ਆਫ ਜਸਟਿਸ ਡੈਥ ਪੈਨਲਟੀ ਦੀ ਮੰਗ ਕਰੂਗੀ ਜੇ ਨੈਂਸੀ ਗੋਥਰੀ ਨੂੰ ਜਿਹੜਾ ਆ ਰਿਟਰਨ ਨਾ ਕੀਤਾ ਗਿਆ। ਸੋ ਇਹ ਬਹੁਤ ਵੱਡਾ ਜਿਹੜਾ ਇਸ਼ੂ ਆ ਇਹ ਬਣਿਆ ਹੋਇਆ ਆ FBI ਦੇ ਲਈ ਵੀ, ਕਿਉਂਕਿ ਉਹਨਾਂ ਨੇ 1 ਲੱਖ ਦਾ ਇਨਾਮ ਵੀ ਜਿਹੜਾ ਆ ਉਹ ਰੱਖਿਆ ਹੋਇਆ ਹੈਗਾ ਵੀ ਜੇ ਕੋਈ ਦੱਸੇ, ਕਿਸੇ ਨੇ ਜਿਹੜਾ ਆ ਦੇਖਿਆ ਹੋਵੇ ਉਸ ਨੂੰ ਲਿਜਾਂਦੇ ਹੋਏ ਜਾਂ ਕਿਡਨੈਪ ਕਰਦੇ ਹੋਏ। ਜੀ। ਇੱਕ ਬ੍ਰੇਕ ਦਾ ਹੋਰ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਬਾਰੇ ਜਿਹੜੀ ਆ ਉਹ ਤੁਹਾਡੇ ਨਾਲ ਸਾਂਝ ਜਿਹੜੀ ਉਹ ਪਾਵਾਂਗੇ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੁਹਾਨੂੰ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਵਧਦੇ ਹਾਂ। ਕੈਲੀਫੋਰਨੀਆ ਦੇ ਵਿੱਚ ਅੱਜ ਤੋਂ ਕੈਲੀਫੋਰਨੀਆ ਦੇ ਕੋਸਟ ਦੇ ਉੱਤੇ ਕਾਫੀ ਜਿਹੜੇ ਆ ਮੀਂਹ ਤੇ ਸਨੋ ਜਿਹੜੀ ਉਹ ਪੈ ਸਕਦੀ ਆ। ਉਤਲੇ ਇਲਾਕਿਆਂ ਦੇ ਵਿੱਚ ਸਨੋ ਤੇ ਜਿਹੜਾ ਮੀਂਹ ਆ ਉਹ ਸ਼ੁਰੂਆਤ ਹੋ ਚੁੱਕਾ ਆ। ਸਦਰਨ ਕੈਲੀਫੋਰਨੀਆ ਦੇ ਕੋਸਟ ਦੇ ਵਿੱਚ ਸੈਂਟਾ ਬਾਰਬਰਾ ਤੋਂ ਲਾਸ ਐਂਜਲਸ ਦੇ ਵਿੱਚ ਇਹ ਫਲੱਡ ਵਾਚ ਵੀ ਕਈ ਥਾਵਾਂ ਦੇ ਉੱਤੇ ਜਾਰੀ ਕਰ ਦਿੱਤੀ ਗਈ ਆ। ਕਹਿੰਦੇ ਵੀ 10 ਮਿਲੀਅਨ ਲੋਕ ਇਹ ਫਲੱਡ ਵਾਚ ਦੇ ਅੰਡਰ ਰੱਖੇ ਗਏ ਨੇ। ਸੋ ਅੱਜ ਤੋਂ ਤਕਰੀਬਨ 9-10 ਵਜੇ ਤੋਂ ਭਾਰੀ ਮੀਂਹ ਜਿਹੜਾ ਆ ਉਹ ਸ਼ੁਰੂ ਹੋਣਾ ਆ, ਜਿਹਦੇ ਕਰਕੇ ਜਿਹੜੀ ਅਰਬਨ ਫਲੱਡਿੰਗ, ਮਡ ਸਲਾਈਡ, ਡੈਬਰੀ ਫਲੋ, ਖਾਸ ਕਰਕੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਵਾਈਲਡ ਫਾਇਰ ਲੱਗੀ ਸੀ, ਹੁਣ ਉੱਥੇ ਰੁੱਖ ਕਹਿ ਲਓ ਵੀ ਬੂਟੀਆਂ ਜਿਹੜੀਆਂ ਉੱਥੇ ਨਹੀਂ ਰਹੀਆਂ, ਤਾਂ ਉਹ ਕਾਫੀ ਜ਼ਿਆਦਾ ਜਿਹੜੀ ਮੱਡ ਆ, ਰੇਤ ਆ ਤੇ ਮਿੱਟੀ ਆ ਉਹ ਆ ਸਕਦੀ ਆ। ਕੈਲੀਫੋਰਨੀਆ ਦੇ ਸੈਂਟਰਲ ਤੇ ਸਦਰਨ ਕੋਸਟ ਦੇ ਵਿੱਚ 1 ਤੋਂ 2 ਇੰਚ ਤੱਕ ਜਿਹੜਾ ਮੀਂਹ ਆ ਉਹ ਪੈ ਸਕਦਾ ਹੈਗਾ ਆ। ਉਧਰ ਜੇ ਸਨੋ ਦਾ ਦੱਸ ਜਾਈਏ, ਸਿਆਰਾ ਨਵਾਡਾਸ ਦੇ ਵਿੱਚ ਕਈ ਫੁੱਟ ਜਿਹੜੀ ਸਨੋ ਆ ਉਹ ਦੱਸੀ ਗਈ ਆ। ਕਈ ਇਲਾਕਿਆਂ ਦੇ ਵਿੱਚ 4 ਤੋਂ 8 ਫੁੱਟ ਤੱਕ ਜਿਹੜੀ ਸਨੋ ਆ ਉਹ ਦੱਸੀ ਗਈ ਆ। ਸੋ ਇਸ ਮੌਕੇ ਕਾਫੀ ਜ਼ਿਆਦਾ ਜ਼ਰੂਰਤ ਸੀਗੀ ਬਰਫ਼ ਦੀ। ਸੋ ਟਾਹੋ ਦੇ ਵਿੱਚ ਆਉਣਾ ਜਾਣਾ ਉਸ ਇਲਾਕੇ ਦੇ ਵਿੱਚ ਬਰਫ਼ਬਾਰੀ ਦੇ ਨਾਲ ਉਧਰ ਨੂੰ ਯੋਸੇਮਿਟੀ ਤੇ ਸਿਆਰਾ ਨਵਾਡਾਸ ਦੇ ਵਿੱਚ ਮੁਸ਼ਕਲ ਜਿਹੜਾ ਉਹ ਹੋਊਗਾ। ਇਹ ਮੀਂਹ ਦੇ ਵਿੱਚ ਨਾਲ ਹਰਜੋਤ ਸਿੰਘ ਜੀ ਕਈ ਥਾਵਾਂ ਦੇ ਉੱਤੇ 50 ਤੋਂ 70 ਮੀਲ ਦੀ ਰਫ਼ਤਾਰ ਦੀਆਂ ਤੇਜ਼ ਹਵਾਵਾਂ ਵੀ ਜਿਹੜੀਆਂ ਉਹ ਆ ਸਕਦੀਆਂ ਨੇ। ਸੋ ਕਾਫੀ ਸਟਰੋਂਗ ਥੰਡਰ ਸਟਾਰਮਸ ਇੰਪੈਕਟ ਕਰ ਸਕਦੇ ਆ ਸੈਂਟਰਲ ਤੇ ਸਦਰਨ ਕੈਲੀਫੋਰਨੀਆ ਦੇ ਜਿਹੜੇ ਉਹ ਕੋਸਟ ਨੂੰ। ਸੋ ਆਉਂਦੇ 2-3 ਦਿਨ ਆਪਾਂ ਨੂੰ ਜਿਹੜਾ ਮੀਂਹ ਕਣੀ ਆ ਉਸ ਦਾ ਸਾਹਮਣਾ ਜਿਹੜਾ ਉਹ ਕਰਨਾ ਪਵੇਗਾ। ਜੀ ਬਿਲਕੁਲ, ਬੇ ਏਰੀਏ ਦੇ ਵਿੱਚ ਵੀ ਕੱਲ ਰਾਤ ਦਾ ਬਹੁਤ ਜ਼ੋਰ ਦੇ ਨਾਲ ਜਿਹੜਾ ਮੀਂਹ ਪੈ ਰਿਹਾ ਹੈਗਾ। ਫਲੱਡਿੰਗ ਵਾਰਨਿੰਗ ਕਈ ਜਗ੍ਹਾ ਦੇ ਉੱਤੇ ਜਿਹੜੀ ਆ ਇਸ਼ੂ ਕੀਤੀ ਗਈ ਹੈਗੀ ਹੈ। ਲਾਈਫ ਥ੍ਰੈਟਨਿੰਗ ਫਲੱਡਿੰਗ ਰਿਸਕ ਜੋ ਇਸ਼ੂ ਕੀਤਾ ਗਿਆ ਹੈ ਕਿ ਬਹੁਤ ਭਾਰੀ ਮੀਂਹ ਪੂਰਾ ਕੈਲੀਫੋਰਨੀਆ ਦੇ ਵਿੱਚ ਪੈ ਰਿਹਾ ਹੈਗਾ, ਜਿਹਦੇ ਕਰਕੇ ਕਹਿੰਦੇ ਫਲੈਸ਼ ਫਲੱਡ, ਰੌਕ ਸਲਾਈਡ, ਮਡ ਸਲਾਈਡ, ਸਟੀਪ ਟ੍ਰੇਨਸ ਦੇ ਲਾਗੇ ਆ ਸਕਦੀਆਂ ਹੈਗੀਆਂ। ਸਿਆਰਾ ਦੇ ਵਿੱਚ ਤੁਸੀਂ ਸਨੋ ਦੱਸੇ ਦਿੱਤੀ ਹੈ। ਕਈ ਜਗ੍ਹਾ ਦੇ ਉੱਤੇ ਲਾਸ ਐਂਜਲਸ ਵਾਲੇ ਏਰੀਏ 'ਚ ਇਵੈਕੂਏਸ਼ਨ ਵਾਰਨਿੰਗ ਕੀਤੀ ਗਈ ਹੈਗੀ ਆ। ਜਿਹੜੇ ਏਰੀਏ ਦੇ ਵਿੱਚ ਅੱਗਾਂ ਲੱਗੀਆਂ ਸੀਗੀਆਂ, ਪੈਲੀਸੇਡਸ, ਸਨਸੈਟ, ਹਰਸਟ ਵਾਲਾ ਜੋ ਏਰੀਆ ਹੈਗਾ, ਹਵਾਵਾਂ ਬਹੁਤ ਤੇਜ਼ ਹੈਗੀਆਂ। ਸੋ ਜੇ ਨਿਕਲਣਾ, ਜਿਹਨੂੰ ਜ਼ਰੂਰੀ ਕੰਮ ਆ ਉਹੀ ਬਾਹਰ ਨਿਕਲੋ, ਨਹੀਂ ਤਾਂ ਆਰਾਮ ਦੇ ਨਾਲ ਘਰ ਬੈਠੋ। ਤੇ ਜਿਹੜੇ ਡਰਾਈਵ ਵੀ ਕਰ ਰਹੇ ਬੜੇ ਕੇਅਰਫੁਲੀ ਡਰਾਈਵ ਕਰੋ, ਕਿਉਂਕਿ ਇਹ ਐਕਸਟਰਾ 4 ਟਾਈਮ ਲੈ ਕੇ ਮੇਰੇ ਖਿਆਲ ਜਾਓ। ਨਾਲ ਵੀਰਵਾਰ ਤੱਕ ਜਿਹੜਾ ਆ ਇਹ ਇੱਦਾਂ ਹੀ ਰਹਿਣਾ ਆ। ਕੱਲਾ ਇਹ ਹਾਈਵੇ ਜਾਂ ਲੋਕਲ ਰੋਡਸ ਨਹੀਂ ਹੈਗੀਆਂ, ਤੇ ਇਸ ਤੋਂ ਬਿਨਾਂ ਕਹਿੰਦੇ ਵੀ ਜੋ ਏਅਰਪੋਰਟਸ ਹੈਗੇ ਆ, LAX ਤੇ SFO, ਉਹਦਾ ਵੀ ਅਸਰ ਪੈ ਰਿਹਾ ਹੈਗਾ ਇਹਦੇ ਉੱਤੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਐਨਰਜੀ ਸਕੱਤਰ ਅਮਰੀਕਾ ਦੇ ਕ੍ਰਿਸ ਰਾਈਟ, ਉਹਨਾਂ ਨੇ ਕੱਲ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਵੀ ਹੁਣ ਹੋਰ ਵੀ ਜ਼ਿਆਦਾ ਅਮਰੀਕਨ ਕੰਪਨੀਜ਼ ਉਹ ਵੈਨੇਜ਼ੁਏਲਾ ਦੇ ਵਿੱਚ ਅਗਲੇ ਕੁਝ ਮਹੀਨਿਆਂ 'ਚ ਐਂਟਰ ਕਰਨ ਜਾ ਰਹੀਆਂ ਆ। ਸਾਲ ਦੀ ਸ਼ੁਰੂਆਤ ਦੇ ਵਿੱਚ ਨਿਕੋਲਸ ਮਦੂਰੋ ਉਸਨੂੰ ਉਸਦੇ ਘਰ 'ਚੋਂ ਅਮਰੀਕਨ ਫੋਰਸਿਸ ਨੇ ਚੱਕ ਲਿਆਂਦਾ ਸੀਗਾ। ਉਸ ਦੇ ਉੱਤੇ ਵੱਖ-ਵੱਖ ਚਾਰਜਿਸ ਦੇ ਨਾਲ ਹੁਣ ਕੇਸ ਉਸ ਉੱਤੇ ਚਲਾਇਆ ਜਿਹੜਾ ਉਹ ਜਾ ਰਿਹਾ ਆ। ਉਸ ਤੋਂ ਬਾਅਦ ਦੇ ਵਿੱਚ ਆਖਿਆ ਸੀਗਾ ਵੀ ਟਰੰਪ ਉਹਨਾਂ ਨੇ ਤਾਂ ਕਿਹਾ ਸੀਗਾ ਵੀ ਵੈਨੇਜ਼ੁਏਲਾ ਨੂੰ ਅਸੀਂ ਰਨ ਜਿਹੜਾ ਉਹ ਕਰਾਂਗੇ, ਪਰ ਉੱਥੋਂ ਦੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਸੀਗੀ ਉਸਨੂੰ ਹੁਣ ਨਵੀਂ ਜਿਹੜੀ ਆ ਇੰਟਰਮ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਬਣਾਇਆ ਗਿਆ ਡੈਲਸੀ ਰੋਡਰੀਗਜ਼। ਤੇ ਉਹਨਾਂ ਨੇ ਕਿਹਾ ਸੀਗਾ ਵੀ ਆਪਣਾ ਜਿਹੜਾ ਤੇਲ ਵਾਲਾ ਕੰਮ ਆ ਅਮਰੀਕਾ ਦੀਆਂ ਕੰਪਨੀਆਂ ਦੇ ਲਈ ਖੋਲੋ। ਇੱਕ ਟਾਈਮ ਦੇ ਉੱਤੇ ਕਾਫੀ ਤੇਲ ਦੀਆਂ ਕੰਪਨੀਆਂ ਅਮਰੀਕਾ ਦੀਆਂ ਉੱਥੇ ਹੁੰਦੀਆਂ ਸੀਗੀਆਂ, ਪਰ ਨਿਕੋਲਸ ਮਡੂਰੋ ਨੇ ਸੱਤਾ 'ਚ ਆਉਣ ਤੋਂ ਬਾਅਦ 'ਚ ਉਹਨਾਂ ਨੂੰ ਉੱਥੋਂ ਬਾਹਰ ਕੱਢ ਦਿੱਤਾ ਸੀਗਾ। ਸੋ ਡੋਨਲਡ ਟਰੰਪ ਹੁਣਾਂ ਨੇ ਕਿਹਾ ਆ ਵੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ ਉਦੋਂ ਹੀ ਕਿਹਾ ਸੀਗਾ ਵੀ ਉਹ ਪ੍ਰਾਈਵੇਟ US ਕੰਪਨੀਜ਼ ਤੇ ਗਵਰਨਮੈਂਟ ਦੀਆਂ ਜਿਹੜੀਆਂ ਕੰਪਨੀਜ਼ ਹੈਗੀਆਂ ਤੇ ਜਿਹੜੀਆਂ ਕਰਾਕਸ ਦੇ ਵਿੱਚ ਵੈਨੇਜ਼ੁਏਲਾ ਆਇਲ ਪ੍ਰੋਡਕਸ਼ਨ ਤੇ ਐਕਸਪੋਰਟ ਵਾਲੀ ਜਿਹੜੀ ਉੱਥੇ ਦੀ ਸਰਕਾਰ ਆ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰੂਗੀ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਵੈਨੇਜ਼ੁਏਲਾ ਤੋਂ ਤੇਲ ਕਿੱਧਰ ਨੂੰ ਜਾਣਾ, ਕਿਵੇਂ ਜਾਣਾ ਆ। ਜਿਹੜੇ ਟੈਂਕਰ ਇਹਨਾਂ ਨੇ ਸੀਜ਼ ਕੀਤੇ ਸੀ ਉਹਨਾਂ ਨੂੰ ਆਲਰੇਡੀ ਇਹਨਾਂ ਨੇ ਵੇਚ ਦਿੱਤਾ ਹੈਗਾ ਆ। ਸੋ ਸ਼ੈਵਰਨ ਕਹਿੰਦੇ ਵੀ ਆਲਰੇਡੀ ਉੱਥੇ ਆ। ਜਿਹੜੇ ਕ੍ਰਿਸ ਰਾਈਟ ਆ ਉਹਨਾਂ ਨੇ ਜਿਹੜਾ ਉਹ ਆਖਿਆ
ਤੇ ਹੁਣ ਉਹਨਾਂ ਨੇ ਇਹ ਕਿਹਾ ਆ ਵੀ ਹੋਰ ਵੀ ਜਿਹੜੀਆਂ ਅਮਰੀਕਨ ਆਇਲ ਕੰਪਨੀਜ਼ ਆ ਉਹ ਵੈਨੇਜ਼ੁਏਲਾ ਦੇ ਵਿੱਚ ਆਉਂਦੇ ਕੁਝ ਮਹੀਨਿਆਂ 'ਚ ਜਿਹੜੀਆਂ ਜਾਣਗੀ। 11 ਤਰੀਕ ਨੂੰ ਕਰਾਕਸ ਵੈਨੇਜ਼ੁਏਲਾ ਦੇ ਵਿੱਚ ਵੈਨੇਜ਼ੁਏਲਾ ਦੀ ਐਕਟਿੰਗ ਪ੍ਰੈਜ਼ੀਡੈਂਟ ਰੋਡਰੀਗਸ ਦੇ ਨਾਲ ਯੂਐਸ ਐਨਰਜੀ ਦੇ ਜਿਹੜੇ ਸਕੱਤਰ ਨੇ ਕ੍ਰਿਸ ਰਾਈਟ ਆ ਉਹਨਾਂ ਨੇ ਮੁਲਾਕਾਤ ਕੀਤੀ ਸੀ। ਕੁਝ ਸਾਡੇ ਸਰੋਤੇ ਕਹਿ ਰਹੇ ਆ ਵੀ ਫੇਸਬੁੱਕ ਦਾ ਪੇਜ ਜਿਹੜਾ ਹਜੇ ਵੀ ਨਹੀਂ ਵਰਕ ਕਰ ਰਿਹਾ, ਤੇ ਤੁਹਾਨੂੰ ਪਤਾ ਹੀ ਆ ਪਿਛਲੇ ਵੀਕ ਜਦੋਂ ਨਿਖਿਲ ਗੁਪਤਾ ਦੀ ਖਬਰ ਨੂੰ ਲੈ ਕੇ ਆਪਾਂ ਲਾਈਵ ਕਵਰੇਜ ਸ਼ੁਰੂ ਕੀਤੀ ਸੀ, ਤੇ ਸਾਡਾ ਜਿਹੜਾ ਪੇਜ ਆ ਲੋਕਲੀ ਵੀ ਅਮਰੀਕਾ ਦੇ ਵਿੱਚ ਜਿਹੜਾ ਸਪਰੈਸ ਕੀਤਾ ਗਿਆ ਸੀ। ਸੋ ਹੁਣ ਆਪਾਂ ਕੋਸ਼ਿਸ਼ ਕਰਾਂਗੇ ਜਿਹੜੀਆਂ ਇਹ ਖਬਰਾਂ ਆ ਫੇਸਬੁੱਕ ਦੇ ਉੱਤੇ ਲਾਈਵ ਨਾਲੋਂ ਜਿਹੜੀਆਂ ਅਲੱਗ-ਅਲੱਗ ਕੱਟ ਕੇ ਜਿੱਦਾਂ ਵੱਖ-ਵੱਖ ਇਸ਼ੂ ਤੇ ਆਪਾਂ ਪਾਉਂਦੇ ਆ ਉਹ ਪਾਵਾਂਗੇ। ਪਰ ਉਹ ਇਨ ਦਾ ਮੀਨ ਟਾਈਮ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਹੈਗੇ ਆ YouTube ਉਹ ਨੂੰ ਸਾਡੇ ਸਾਰੇ ਸਬਸਕ੍ਰਾਈਬ ਹੀ ਕਰ ਲਓ। ਟੈਰੇਸਟਰੀਅਲ ਰੇਡੀਓ ਸਟੇਸ਼ਨਸ 1170 AM ਤੇ 99.3 FM ਬੇ ਏਰੀਆ ਦੇ ਵਿੱਚ, 1470 AM ਤੇ 105.9 FM ਸੈਕਰਾਮੈਂਟੋ 'ਚ, 1300 AM ਤੇ 104.5 FM ਫ੍ਰਿਜ਼ਨੋ ਏਰੀਏ 'ਚ, 1450 AM ਤੇ 96.5 FM ਯੂਬਾ ਸਿਟੀ ਵਾਲਾ ਏਰੀਆ, 1570 AM ਸਟਾਕਟਨ ਲੋਡਾਈ ਵਾਲਾ ਏਰੀਆ, 1350 AM ਤੇ 107.5 FM ਬੇਕਰਸਫੀਲਡ ਦਾ, 920 AM ਤੇ 107.1 FM ਤੇ 92.3 FM ਇਹ ਮੰਟੀਕਾ ਮੋਡੈਸਟੋ ਏਰੀਏ 'ਚ ਕਾਰਾਂ ਦੇ ਵਿੱਚ, ਘਰਾਂ ਦੇ ਵਿੱਚ ਸੁਣ ਸਕਦੇ ਹੋ। ਇਸ ਤੋਂ ਬਾਅਦ ਜਿਹੜੇ ਦੂਰ ਦਰਾਡੇ ਤੁਸੀਂ ਕਿਤੇ ਵੀ ਰਹਿੰਦੇ ਆ ਇੰਟਰਨੈਟ ਦੇ ਉੱਤੇ ਤੁਸੀਂ ਸੁਣ ਸਕਦੇ ਹੋ, ਆਪਣੇ ਵੈਬਸਾਈਟ ਤੇ ਸੁਣ ਸਕਦੇ ਹੋ, ਆਪਣੀ YouTube ਦੇ ਉੱਤੇ ਸੁਣ ਸਕਦੇ ਹੋ। ਸੋ ਵੱਧ ਤੋਂ ਵੱਧ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਕਹੋ ਵੀ ਪੰਜਾਬੀ ਰੇਡੀਓ ਯੂਐਸਏ ਦੀ ਐਪ ਨੂੰ ਡਾਊਨਲੋਡ ਕਰੋ ਤਾਂ ਕਿ ਤੁਸੀਂ ਲਾਈਵ ਸਾਰੇ ਪ੍ਰੋਗਰਾਮ ਸੁਣ ਸਕਦੇ ਹੋ। ਤੇ ਨਾਲ ਦੀ ਨਾਲ YouTube ਪੰਜਾਬੀ ਰੇਡੀਓ ਯੂਐਸਏ ਦੀ ਤੇ ਪੰਜਾਬੀ ਟੀਵੀ ਯੂਐਸਏ ਦੀ, ਕਿਉਂਕਿ ਉੱਥੇ ਪੰਜਾਬ ਦੇ ਵਿੱਚ ਵੀ ਪੰਜਾਬੀ ਰੇਡੀਓ ਯੂਐਸਏ ਨੂੰ ਬੰਦ ਕੀਤਾ ਹੋਇਆ ਆ ਉਹਨਾਂ ਦਾ YouTube ਚੈਨਲ, ਪਰ ਪੰਜਾਬੀ ਟੀਵੀ ਯੂਐਸਏ ਦੇ ਉੱਤੇ ਦੇਖ ਸਕਦੇ ਹੋ। ਸੋ ਬਹੁਤ ਵਾਰ ਹੁੰਦਾ ਵੀ ਅਸੀਂ ਕਿਸ ਤਰ੍ਹਾਂ ਪੰਜਾਬੀ ਰੇਡੀਓ ਯੂਐਸਏ ਦੀ ਹੈਲਪ ਕਰ ਸਕਦੇ ਹਾਂ, ਕਈ ਵਾਰ ਨਹੀਂ ਕੋਈ ਫਾਈਨੈਂਸ਼ੀਅਲੀ ਹੈਲਪ ਕਰਦਾ, ਪਰ ਤੁਸੀਂ ਘੱਟੋ ਘੱਟ ਇਹ ਸੋਚੋ ਵੀ ਜੇ ਤੁਹਾਨੂੰ ਸੱਚਮੁੱਚ ਹੀ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਬਹੁਤ ਪਿਆਰ ਆ, ਸਾਡੇ ਪ੍ਰੋਗਰਾਮ ਮਿਆਰੀ ਹੁੰਦੇ ਆ ਤੇ ਅਸੀਂ ਤੁਹਾਨੂੰ ਹਰ ਇੱਕ ਜਿਹੜੀ ਇਨਫੋਰਮੇਸ਼ਨ ਆ ਉਹ ਇਮੀਡੀਏਟਲੀ ਦਿੰਦੇ ਹੈਗੇ, ਚਾਹੇ ਉਹ ਜਿੱਥੇ ਆਪਾਂ ਰਹਿਣਾ ਹੈ, ਜੇ ਅਮਰੀਕਾ 'ਚ ਰਹਿ ਰਹੇ ਹਾਂ ਸਾਡੀ ਲਾਈਫ ਨੂੰ, ਸਾਡੇ ਆਉਣ ਵਾਲੇ ਫਿਊਚਰ ਨੂੰ ਜੋ ਖਬਰਾਂ ਅਫੈਕਟ ਕਰਦੀਆਂ ਆ, ਉਸ ਤੋਂ ਬਿਨਾਂ ਸਿਹਤ ਸੰਭਾਲ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਾਂ 24 ਘੰਟੇ ਰੇਡੀਓ ਸਟੇਸ਼ਨ ਚੱਲਦਾ। ਸੋ ਆਪਣੇ ਘੱਟੋ ਘੱਟ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਹੈਗੇ ਆ ਉਹਨਾਂ ਨੂੰ ਪੰਜਾਬੀ ਰੇਡੀਓ ਯੂਐਸਏ ਬਾਰੇ ਦੱਸਿਆ ਜ਼ਰੂਰ ਕਰੋ, ਤੇ ਉਹਨਾਂ ਨੂੰ ਇਹ ਵੀ ਕਿਹਾ ਕਰੋ ਵੀ ਪੰਜਾਬੀ ਰੇਡੀਓ ਯੂਐਸਏ ਦੀ ਜਿਹੜੀ ਐਪ ਆ ਡਾਊਨਲੋਡ ਕਰੋ। ਘਰਾਂ ਦੇ ਵਿੱਚ ਬਜ਼ੁਰਗ ਰਹਿੰਦੇ ਆ ਜਾਂ ਬੀਬੀਆਂ ਕੰਮ ਤੇ ਨਹੀਂ ਜਾਂਦੀਆਂ, ਉਹਨਾਂ ਨੂੰ ਰੇਡੀਓ ਸੈੱਟ ਲੈ ਕੇ ਦਿਓ। ਦੂਰ ਦਰਾਡੇ ਕਿਤੇ ਵੀ ਰਹਿੰਦੇ ਆ, ਕੋਈ ਕੈਨੇਡਾ, ਇੰਡੀਆ, ਬਹੁਤ ਇੰਟਰਨੈਟ ਰੇਡੀਓ ਸੈੱਟਸ ਲੈ ਕੇ ਜਾਂਦੇ ਆ, ਉਹ ਗਿਫਟ ਦਿਆ ਕਰੋ ਤਾਂ ਕਿ ਅਗਲੇ ਦੀ ਜ਼ਿੰਦਗੀ ਵੀ ਬਦਲੇ ਤੇ ਉਹਦਾ ਦਿਲ ਵੀ ਲੱਗਿਆ ਰਹੇ, ਡਿਪਰੈਸ਼ਨ ਤੋਂ ਬੰਦਾ ਬਾਹਰ ਨਿਕਲੇ। ਜਿਹੜਾ ਘਰ ਇਕੱਲਾ ਹੀ ਬੈਠਾ ਆ ਉਹਦੇ ਕੋਲ ਹੋਰ ਸਮਾਂ ਨਹੀਂ ਹੁੰਦਾ। ਨਾਲੇ ਰੇਡੀਓ ਸਭ ਤੋਂ ਵਧੀਆ ਜਿਹੜੀ ਚੀਜ਼ ਹੈਗੀ ਆ ਤੁਹਾਨੂੰ ਅਪ ਟੂ ਡੇਟ ਇਨਫੋਰਮੇਸ਼ਨ ਦੇ ਲਈ ਇਮੀਡੀਏਟ ਮਿਲਦੀ ਆ, ਤੇ ਅੱਖਾਂ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ, ਤੁਹਾਡੀ ਸਿਹਤ ਤੇ ਅਸਰ ਨਹੀਂ ਹੁੰਦਾ, ਆਰਾਮ ਦੇ ਨਾਲ ਤੁਸੀਂ ਜਿਹੜਾ ਆ ਸੁਣ ਸਕਦੇ ਹੈਗੇ। ਗੁਰਬਾਣੀ ਦੇ ਪ੍ਰੋਗਰਾਮ ਘੱਟੋ ਘੱਟ 8 ਘੰਟੇ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਤੁਸੀਂ ਗੁਰਬਾਣੀ ਦੇ ਪ੍ਰੋਗਰਾਮ ਸੁਣਦੇ ਹੋ ਜੀ। ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ ਹਰਜੋਤ ਸਿੰਘ ਜੀ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜਿਹੜਾ ਹੁਣ ਅਗਲੀ ਵਾਰ, ਉਦੋਂ ਤੱਕ ਲਈ ਲੈਂਦੇ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।